ਬਾਦਲ ਦਲ ਵਾਲਿਆਂ ਨੂੰ ਨਾ ਉਹ ਕੱਟੜਪੰਥੀ ਜਿਹੜੇ ਸਿੱਖਾਂ ਨੂੰ ਸਿੱਖੀ ਨੂੰ ਗਾਲਾਂ ਕੱਢਦੇ ਹੋਣ ਉਹ ਬੜੇ ਵਧੀਆ ਲੱਗਦੇ ਆ, ਉਹਨਾਂ ਨੂੰ ਦੇ ਕੇ ਰੱਖਦੇ ਆ ਆਹ ਗਨਮੈਨ ਵਗੈਰਾ। ਤੁਹਾਡਾ ਬੁੱਚੜ ਜਿਹੜੇ ਪੁਲਸੀਏ ਨੇ ਉਹਨਾਂ ਨਾਲ ਬੜਾ ਪਿਆਰ ਆ, ਤੁਸੀਂ ਕਈਆਂ ਨੂੰ ਅਦਾਲਤਾਂ ਚੋਂ ਮਿਲੀਆਂ ਹੋਈਆਂ ਸਜ਼ਾਵਾਂ ਅਸੈਂਬਲੀ ਰਾਹੀਂ ਮਾਫ ਕਰਾਈਆਂ ਨੇ। ਸਮੇਧ ਸੈਣੀ, ਇਜ਼ਹਾਰ ਆਲਮ ਤੇ ਹੋਰ ਜਿਹੜੇ ਜਲਾਦ ਪੁਲਸੀਏ ਨੇ, ਬੁੱਚੜ ਨੇ, ਉਹਨਾਂ ਦਾ ਬੜਾ ਪਿਆਰ ਕਰਦੇ ਹੋ। ਪਰ ਸੂਬੇ ਦਾ ਕਤਲ ਤਾਂ ਭਾਈ ਮਨਦੀਪ ਸਿੰਘ ਨੇ ਨਹੀਂ ਕੀਤਾ। ਭਾਈ ਮਨਦੀਪ ਸਿੰਘ ਨੇ ਤਾਂ ਸੋਧਾ ਨਹੀਂ ਲਾਇਆ, ਤਾਂ ਭਾਈ ਮਨਦੀਪ ਸਿੰਘ ਨਾਲ ਤਾਂ ਤੁਹਾਡਾ ਕੋਈ ਗੁੱਸਾ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਚੋਣ ਮੁਹਿੰਮ ਦੌਰਾਨ ਰੱਜ ਕੇ ਭੰਡੀ ਪ੍ਰਚਾਰ ਸੁਖਬੀਰ ਬਾਦਲ ਨੇ ਕੀਤਾ। ਏਜੰਸੀਆਂ ਦਾ ਬੰਦਾ ਬੀਜੇਪੀ ਦਾ ਬੰਦਾ, ਏਜੰਸੀਆਂ ਦਾ ਬੰਦਾ ਬੀਜੇਪੀ ਦਾ, ਇਹੀ ਕੁੱਤਖਾਨਾ ਉਹਨੇ ਫੇਰ ਕਰ ਨਾ। ਉਦੋਂ ਕੋਈ ਫਾਇਦਾ ਉਹਨੂੰ ਹੋਇਆ ਸੀ ਇਸ ਗੱਲ ਦਾ, ਨਾ ਹੁਣ। ਜੇਕਰ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਨੇ ਨਹੀਂ ਹਟਣਾ ਤਾਂ ਜਿਹੜੇ ਸੁਧੀਰ ਸੂਰੀ ਦੇ ਜਵਾਕ ਜੱਲੇ ਆ ਇੱਥੇ ਅੰਮ੍ਰਿਤਸਰ ਚ ਦੂਜੇ ਕਿਤੇ ਨਹੀਂ, ਪੁਲਿਸ ਉਹਨਾਂ ਨੂੰ ਭੂਹੀ ਫਿਰਦੀ ਹੁੰਦੀ ਆ, ਕਦੇ ਕਿਸੇ ਨੂੰ ਧਮਕੀ ਦੇਤੀ, ਕਦੇ ਕੁਛ ਕਰ ਲਿਆ, ਉਹਨਾਂ ਨੂੰ ਵੀ 2 ਗੱਡੀਆਂ ਦੇ ਦਿਓ। 2 ਗੱਡੀਆਂ ਉਹਨਾਂ ਬੁੱਚੜ ਪੁਲਸੀਆਂ ਨੂੰ ਦੇ ਦਿਓ, ਇਜ਼ਹਾਰ ਆਲਮ ਸੈਣੀ ਉਹਨਾਂ ਨੂੰ, ਉਹਨਾਂ ਦੇ ਟੱਬਰਾਂ ਨੂੰ ਦੇ ਦਿਓ। ਇੱਕ ਆ ਸੂਬੇ ਵਰਗਿਆਂ ਨੂੰ, ਸੰਧੂ ਵਰਗਿਆਂ ਦੇ ਟੱਬਰਾਂ ਨੂੰ ਦੇ ਦਿਓ। ਇਹਨਾਂ ਨੂੰ ਚੋਣ ਮੁਹਿੰਮ ਚ ਜ਼ਰੂਰ ਨਾਲ ਰੱਖਿਓ। ਸਰਸੇ ਵਾਲਿਆਂ ਦਾ ਤਾਂ ਇਲਾਕੇ ਚ ਹੈ ਨਹੀਂ ਨਾ, ਤਰਨਤਾਰਨ ਇਲਾਕੇ ਚ ਉਹਨਾਂ ਦੀ ਤਾਂ ਕੋਈ ਵੋਟ ਹੈ ਨਹੀਂ। ਇਹਨਾਂ ਦੇ ਜ਼ਰੂਰ ਕਹਿਣ ਤੇ ਤੁਹਾਨੂੰ ਸ਼ਾਇਦ 4 ਵੋਟਾਂ ਮਿਲਣ। ਜਿੰਨਾ ਤੁਸੀਂ ਸੁਧੀਰ ਸੂਰੀ ਦੇ ਪਰਿਵਾਰ ਨੂੰ ਲੈ ਕੇ, ਬੁੱਚੜ ਪੁਲਸੀਆਂ ਨੂੰ ਲੈ ਕੇ, ਹੋਰ ਐਂਟੀ ਪੰਥਕ ਨੂੰ ਨਾਲ ਲੈ ਕੇ ਬਾਦਲ ਦਲ ਵਾਲਿਓ ਭਾਈ ਮਨਦੀਪ ਸਿੰਘ ਦੇ ਖਿਲਾਫ ਕੂੜ ਪ੍ਰਚਾਰ ਕਰੋਗੇ, ਓਨਾ ਜ਼ਿਆਦਾ ਉਹਦਾ ਫਾਇਦਾ ਕਰੋਗੇ, ਓਨੀ ਜ਼ਿਆਦਾ ਉਹਦੀ ਵੋਟ ਵਧੂ। ਜਦੋਂ ਜਦੋਂ ਸਿੱਖਾਂ ਨੂੰ ਇਹ ਲੱਗਣਾ ਨਾ ਕਿ ਬਾਦਲ ਕੇ ਕਿਤੇ ਹਰਾ ਨਾ ਦੇਣ, ਉਦੋਂ ਲੋਕਾਂ ਨੇ ਵੱਧ ਚਿੜ ਕੇ ਜਿੱਦ ਨਾਲ ਆਉਣਾ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ। ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲੱਗਦਾ ਕਿ ਅਸੀਂ ਹੁਣ ਤੱਕ ਜਿਮਨੀ ਚੋਣਾਂ ਠਾ ਜਿੱਤੀਆਂ ਨੇ ਤੇ ਇਹ ਕਿੱਡੀ ਕੁ ਗੱਲ ਵਾ। ਸਾਡਾ ਤਾਂ ਜਿਹੜਾ ਕੈਂਡੀਡੇਟ ਆ ਉਹ ਮਜ਼ਬੂਤ ਬੜਾ, ਪਹਿਲਾਂ 2-3 ਵਾਰੀ ਜਿੱਤਿਆ, ਕਦੇ ਆਜ਼ਾਦ ਕਦੇ ਕਿਸੇ ਪਾਰਟੀ ਵੱਲੋਂ। ਹੁਣ ਤਾਂ ਸਾਡੇ ਲੁਧਿਆਣੇ ਅਸੀਂ ਹੁਣ ਜਿੱਤ ਕੇ ਹਟੇ ਆ ਤੇ ਬਾਕੀ ਸਾਰੇ ਹਰਾ ਕੇ ਉਹ ਮਾਰਦੇ ਆ। ਇਸ ਇਲੈਕਸ਼ਨ ਦੀ ਹਾਰ ਨੇ ਹੀ ਆਮ ਆਦਮੀ ਪਾਰਟੀ ਦੀ ਅਗਲੀ ਜਿਹੜੀ ਜਨਰਲ ਚੋਣ ਮੌਕੇ ਹਾਰ ਹੋਣੀ ਆ ਉਹਦਾ ਮੁੱਢ ਭੱਜਣਾ। ਜਿਵੇਂ ਗਿੱਦੜਵਾਹੇ ਇਲੈਕਸ਼ਨ ਮੌਕੇ ਬਿਆੰਤੇ ਬੁੱਚੜ ਨੂੰ ਉਹਦੇ ਜ਼ੁਲਮਾਂ ਕਰਕੇ ਲੋਕਾਂ ਨੇ ਹਰਾਇਆ ਸੀ, ਉਵੇਂ ਹੀ ਤਰਨਤਾਰਨ ਹਲਕੇ ਦੇ ਵਿੱਚ ਬਿਆੰਤੇ ਬੁੱਚੜ ਦੇ ਵਾਰਸ, ਬਿਆੰਤੇ ਬੁੱਚੜ ਵਰਗੇ ਹੀ ਕਰਤੂਤਾਂ ਕਰਨ ਵਾਲੇ, ਥਾਂ ਤੇ ਪੁਲਸੀਆਂ ਤੋਂ ਲੋਕਾਂ ਦੇ ਪੁੱਤ ਮਰਵਾਉਣ ਵਾਲੇ, ਬਲਡੋਜ਼ਰਾਂ ਨਾਲ ਲੋਕਾਂ ਦੇ ਘਰ ਢਾਉਣ ਵਾਲੇ, ਕਦੇ ਕਿਤੇ ਮਾਰਤਾ ਕਦੇ ਕਿਸੇ ਦਾ ਕੋਈ ਕਤਲ, ਇਹ ਸਾਰੇ ਕਾਸੇ ਦਾ ਲੇਖਾ ਲੈਣ ਲਈ ਤਰਨਤਾਰਨ ਹਲਕੇ ਦੇ ਲੋਕ ਮੁੱਠੀਆਂ 'ਚ ਥੁੱਕੀ ਬੈਠੇ ਆ ਕਿ ਹੜ੍ਹਾਂ ਮੌਕੇ ਜੋ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤੀ, ਆਮ ਆਦਮੀ ਪਾਰਟੀ ਵਾਲਿਓ, ਜੋ ਤੁਸੀਂ ਸਾਡੇ ਨਾਲ ਪਿਛਲੇ 4 ਸਾਲ ਤੋਂ ਕਰ ਰਹੇ ਹੋ, ਉਹ ਸਾਰਾ ਕੁਝ ਦਾ ਜਵਾਬ ਆਇਆ ਕਿ ਅਸੀਂ ਤੁਹਾਨੂੰ ਅੱਜ ਵੋਟ ਪਾਉਣ ਤੋਂ ਨਾ ਕਰਦੇ। 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਨਵੰਬਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਹੈ ਤੇ ਕਈ ਦਿਨ ਤੋਂ ਇਹ ਚਰਚਾ ਆਪਾਂ ਵੀ ਕਰ ਰਹੇ ਹਾਂ ਤੇ ਆਲੇ ਦੁਆਲੇ 'ਚ ਵੀ ਚੱਲ ਰਹੀ ਸੀ ਕਿ ਭਾਈ ਸੰਦੀਪ ਸਿੰਘ ਸਨੀ ਨੂੰ ਇੱਥੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ। ਪਰ ਅੱਜ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ। ਇਸ ਮੌਕੇ ਚੰਗੀ ਖਬਰ ਜਾਂ ਚੰਗਾ ਪੱਖ ਇਹ ਆ ਕਿ ਜਿੰਨੇ ਵੀ ਪੰਥ ਦੇ ਅੱਡ-ਅੱਡ ਧੜੇ ਨੇ, ਸਾਰਿਆਂ ਨੇ ਇਕਜੁੱਟਤਾ ਦੇ ਨਾਲ ਭਾਈ ਮਨਦੀਪ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਜਿਹੜੀਆਂ ਧਿਰਾਂ ਨੇ ਇਸ ਮੌਕੇ ਐਲਾਨ ਕਰਨ ਦੇ ਮੌਕੇ ਪ੍ਰੈਸ ਕਾਨਫਰੰਸ ਦੇ ਵਿੱਚ ਬਹਿ ਕੇ ਐਲਾਨ ਕੀਤਾ, ਉਹਨਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਬਹੁਤ ਸਾਰੀਆਂ ਧਿਰਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਹਮਾਇਤ ਵਿੱਚ ਬਿਆਨ ਆ ਰਹੇ ਨੇ ਜਾਂ 1-2 ਦਿਨ ਵਿੱਚ ਆ ਜਾਣਗੇ। ਕੁੱਲ ਮਿਲਾ ਕੇ ਭਾਈ ਮਨਦੀਪ ਸਿੰਘ ਦੀ ਹਮਾਇਤ ਵਿੱਚ ਤਕਰੀਬਨ ਸਮੁੱਚੀਆਂ ਸਿੱਖ ਕੌਮ ਦੀਆਂ ਜਿਹੜੀਆਂ ਪੰਥਕ ਧਿਰਾਂ ਨੇ ਉਹ ਇਸ ਮੌਕੇ ਆ ਚੁੱਕੀਆਂ ਨੇ। ਜਿਹੜੀਆਂ ਧਿਰਾਂ ਰਹਿ ਗਈਆਂ ਨੇ, ਜਿਹੜੀਆਂ ਮੋਟੇ ਤੌਰ ਤੇ ਰਹਿ ਗਈਆਂ ਨੇ, ਉਹ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਤੇ ਬਾਦਲ ਵਾਲਾ ਅਕਾਲੀ ਦਲ। ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਬਾਰੇ ਵੀ ਲੋਕਾਂ ਨੂੰ ਯਕੀਨ ਆ ਕਿ ਬੜੀ ਜਲਦੀ ਉਹ ਵੀ ਹਮਾਇਤ ਵਿੱਚ ਆ ਜਾਣਗੇ, ਜਾਂ ਜਦੋਂ ਤੱਕ ਆਪਾਂ ਆ ਚਰਚਾ ਕਰ ਰਹੇ ਹਾਂ ਸ਼ਾਇਦ ਉਦੋਂ ਤੱਕ ਉਹਨਾਂ ਦਾ ਬਿਆਨ ਆ ਹੀ ਜਾ। ਖੈਰ, ਅਗਲੀ ਗੱਲ ਆ ਜਿਹੜੀ ਉਹ ਹੈ ਬਾਦਲ ਵਾਲੇ ਸੁਖਬੀਰ ਵਾਲੇ ਧੜੇ।
ਜਦੋਂ ਭਾਈ ਅਮਰਤਪਾਲ ਸਿੰਘ ਤਰਨਤਾਰਨ ਵਿਧਾਨ ਇੱਥੇ ਲੋਕ ਸਭਾ ਦੀ ਚੋਣ ਲੜ ਰਹੇ ਸੀ, ਉਦੋਂ ਉਹ ਪਹਿਲਾਂ ਹੀ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਚੁੱਕੇ ਸੀ ਤੇ ਵਿਰਸਾ ਸਿੰਘ ਬਲਟੋਹਾ ਦਾ ਇਹ ਕਹਿਣਾ ਸੀ ਕਿ ਮੈਂ ਤਾਂ ਇਸ ਪਰਿਵਾਰ ਨੂੰ ਸਾਰਾ ਗੜੀ ਜਿਹੜਾ ਮੋਰਚਾ ਲੱਗਿਆ ਸੀ ਉੱਥੇ ਮਿਲ ਕੇ ਫੇਰ ਮੈਂ, ਜਦੋਂ ਮੈਨੂੰ ਉਹਨਾਂ ਨੇ ਕਹਿਤਾ ਕਿ ਅਸੀਂ ਚੋਣ ਨਹੀਂ ਲੜਨੀ, ਫੇਰ ਮੈਂ ਉਮੀਦਵਾਰ ਬਣੇ। ਪਰ ਇਹ ਗੱਲ ਚਾਹੇ ਜੋ ਮਰਜ਼ੀ ਹੋਵੇ, ਜਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਬੈਠੇ ਆ ਤੇ ਉਹਨਾਂ ਦੀ ਪੋਜੀਸ਼ਨ ਜਿਹੜੀ ਆ ਉਸ ਤਰ੍ਹਾਂ ਦੀ ਸੀ ਕਿ ਉੱਥੇ ਇੱਕ ਝਟਕੇ 'ਚ ਫੈਸਲਾ ਨਹੀਂ ਹੋ ਸਕਦਾ ਸੀ। ਤਾਂ ਜਿਹੜਾ ਉਹਨਾਂ ਨੇ ਸਲਾਹ ਮਸ਼ਵਰਾ ਕਰਕੇ ਫੈਸਲਾ ਕਰਨਾ ਸੀ, ਤਾਂ ਉਸ ਗੱਲ ਨੂੰ ਮੁੱਖ ਰੱਖ ਕੇ ਭਾਈ ਵਿਰਸਾ ਸਿੰਘ ਬਲਟੋਹਾ ਨੂੰ ਬਾਅਦ ਵਿੱਚ ਆਪਦੀ ਜਿੱਦ ਛੱਡਣੀ ਚਾਹੀਦੀ ਸੀ। ਅਕਸਰ ਨੂੰ ਚਾਹੇ ਜੋ ਮਰਜ਼ੀ ਆ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਧਿਰ ਦਾ ਬੰਦਾ ਮੰਨਿਆ ਜਾਂਦਾ ਹੈ। ਤੇਰੇ ਮਗਰ ਜਿਹੜਾ ਇਤਿਹਾਸ ਆ ਉਹ ਉਸ ਫੈਡਰੇਸ਼ਨ ਦਾ, ਉਸ ਟਕਸਾਲ ਦਾ, ਉਸ ਅਕਾਲ ਤਖਤ ਸਾਹਿਬ ਦੇ ਘੱਲੂ ਘਾਰੇ ਦਾ, ਤੇ ਤੈਨੂੰ ਇਹ ਸੋਚਣਾ ਚਾਹੀਦਾ ਸੀ ਕਿ ਠੀਕ ਆ, ਆਪਾਂ ਬਥੇਰੀਆਂ ਇੱਥੇ ਐਮਐਲਏ ਵੀ ਬਣ ਕੇ ਦੇਖ ਲਿਆ, ਸੱਤਾ ਹੰਢਾ ਕੇ ਦੇਖ ਲਈ, ਤੇ ਹੁਣ ਨਵੇਂ ਜ਼ਮਾਨੇ ਦੇ ਵਿੱਚ ਜਿਹੜਾ ਨਵਾਂ ਦੌਰ ਆ ਉਹਦੇ ਵਿੱਚ ਨਵੇਂ ਨੌਜਵਾਨਾਂ ਨੂੰ ਮੌਕਾ ਦਈਏ। ਪਰ ਨਾ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਮੈਦਾਨ ਚੋਂ ਹਟਣ ਤੋਂ ਵਿਰਸਾ ਸਿੰਘ ਬਲਟੋਹਾ ਨਾਲ ਮਨ ਬਣਾਇਆ, ਤੇ ਰਹਿੰਦੀ ਕਸਰ ਜਿਹੜੀ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਪੂਰੀ ਕਰਤੀ। ਉਸ ਮੌਕੇ ਬਾਹਰੋਂ ਅੰਦਰੋਂ ਕਈ ਜਿਹੜੇ ਭੈਣ ਭਰਾ ਨੇ ਫੋਨ ਕਰਦੇ ਰਹੇ, ਜਿਨ੍ਹਾਂ ਨੂੰ ਲੱਗਦਾ ਹੋਣਾ ਵੀ ਇਹਨਾਂ ਦੀ ਪਤਾ ਨਹੀਂ ਕਿੰਨੀ ਕੁ ਆਪਸ ਵਿੱਚ ਹੀ ਗੱਲਬਾਤ ਜਾਂ ਜਾਣ ਪਛਾਣ, ਕਿ ਯਾਰ ਤੁਸੀਂ ਕੋਈ ਵਫਦ ਲੈ ਕੇ ਮਿਲ ਲਓ, ਇਹ ਜਿਹੜਾ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਬਿਠਾਉਣ ਦਾ ਯਤਨ ਕਰੋ, ਬਾਦਲ ਵਾਲਿਆਂ ਨੂੰ ਬੇਨਤੀ ਕਰੋ। ਪਰ ਉਹ ਗੱਲ ਨਾ ਬਣਨੀ ਸੀ ਤੇ ਨਾ ਹੀ ਉਹ ਕਰਨ ਦਾ ਕੋਈ ਫਾਇਦਾ ਸੀ। ਪਰ ਅੱਜ ਜਿਹੜਾ ਇਸ ਗੱਲ ਦਾ ਜ਼ਰੂਰ ਬਣਦਾ ਹੈ, ਸੋ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਇਹ ਚਾਹੀਦਾ ਕਿ ਦਬਾਅ ਬਣਾਇਆ ਜਾਵੇ, ਬਾਦਲ ਧੜੇ ਨੂੰ ਕਿਹਾ ਜਾਵੇ ਕਿ ਪਹਿਲਾਂ ਹੀ ਤੁਹਾਡੇ ਭਾਂਡੇ ਵਿਕੇ ਪਏ ਨੇ, ਕਾਹਨੂੰ ਆਪਦਾ ਜਲੂਸ ਕਢਾਉਂਦੇ ਹੋ ਤੁਸੀਂ? ਲੁਧਿਆਣੇ ਵਾਲਾ ਡਰਾਮਾ ਫੇਰ ਕਰੋਗੇ। ਲੁਧਿਆਣੇ ਵੀ ਤੁਸੀਂ ਆਪਦੀ ਕੁੱਤੇਖਾਨੀ ਕਰਾਈ ਆ। ਉਹ ਚੰਗਾ ਭਲਾ ਉਮੀਦਵਾਰ ਸੀ ਪਰਉਪਕਾਰ ਸਿੰਘ ਘੁੰਮਣ, ਮੈਂ ਜਾਤੀ ਤੌਰ ਦੇ ਉੱਤੇ ਉਹਦਾ ਤੇ ਉਹਦੇ ਪਰਿਵਾਰ ਦਾ ਬਹੁਤ ਸਤਿਕਾਰ ਕਰਦਾ, ਪਰ ਜਿੱਦਣ ਉਹਦਾ ਨਾਂ ਐਲਾਨਿਆ ਸੀ ਉਦੋਂ ਹੀ ਕਹਿਤਾ ਸੀਗਾ ਕਿ ਐਵੇਂ ਇੱਕ ਚੰਗੇ ਭਲੇ ਬੰਦੇ ਦੀ ਤੁਸੀਂ ਬੇਇੱਜ਼ਤੀ ਕਰਾਉਣੀ। ਸੋ ਇਸ ਤਰਨਤਾਰਨ ਹਲਕੇ ਦੇ ਵਿੱਚ ਜਿੱਤਣਾ ਜੁੱਤਣਾ ਤਾਂ ਹੈ ਨਹੀਂ। ਬਾਦਲ ਧੜੇ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ ਕੌਮ ਨੇ, ਉਹ ਤਾਂ ਸਾਰੇ ਪੰਜਾਬ ਦਾ ਜਾਂ ਸਾਰੇ ਪੰਥ ਦਾ ਫੈਸਲਾ। ਇਹ ਹਲਕਾ ਤਾਂ ਹੈ ਹੀ ਕੌਮ ਨੂੰ ਸਮਰਪਿਤ ਉਹ ਇਲਾਕਾ ਜਿਹਦੇ ਬਾਰੇ ਦੁਨੀਆ ਭਰ ਦੀਆਂ ਇਤਿਹਾਸਕ ਕਿਤਾਬਾਂ ਦੇ ਵਿੱਚ ਦਰਜ ਵਾ। ਜਦੋਂ ਵੀ 1947 ਦਾ ਇਤਿਹਾਸ ਪੜ੍ਹਦੇ ਆ ਤਾਂ ਇਹ ਦੋ ਇਲਾਕੇ, ਇੱਕ ਤਾਂ ਮੋਗੇ ਤੋਂ ਲੈ ਕੇ ਜਗਰਾਉਂ ਵਾਲੀ ਬੈਲਟ, ਸਾਡੇ ਵਾਲੀ ਬੈਲਟ ਜਿਹਨੂੰ, ਜਿੱਥੇ ਮੇਰਾ ਪਿੰਡ ਘੁਮਾਣ ਵੀ ਉਸ ਇਲਾਕੇ 'ਚ ਪੈ ਜਾਂਦਾ, ਮੰਡੀ ਅਹਿਮਦਗੜ੍ਹ ਤੋਂ ਲੈ ਕੇ ਬਰਨਾਲਾ ਤੇ ਇੱਧਰ ਮੋਗੇ ਤੱਕ ਦਾ ਸਾਰਾ ਇਹ ਜਿਹੜਾ, ਇਹਨੂੰ ਸਿੱਖ ਕੌਮ ਦਾ ਜਾਣੀ ਕਿ ਬਹੁਤ ਜ਼ਿਆਦਾ ਵੱਡਾ ਗੜ੍ਹ ਜਾਣੀ ਕਿ ਉਦੋਂ ਇਹ ਮੰਨਿਆ ਗਿਆ 1947 ਮੌਕੇ ਵੀ ਇੱਥੇ ਸਿੱਖ ਡੋਮੀਨੈਂਸੀ ਹੈਗੀ ਆ, ਮੋਗੇ ਤੋਂ ਜਗਰਾਉਂ ਵਾਲੀ ਸਾਰੀ ਇਹ ਬੈਲਟ। ਦੂਜਾ ਸੀ ਤਰਨਤਾਰਨ ਵਾਲਾ ਹਲਕਾ। ਤੇ ਜਦੋਂ ਮਰਜ਼ੀ ਦੇਖ ਲਿਓ ਤੁਸੀਂ, ਚਾਹੇ ਉਹ ਆਪਣਾ ਖਾੜਕੂ ਲਹਿਰ ਵਾਲਾ ਦੌਰ ਦੇਖ ਲਓ, ਸਭ ਤੋਂ ਵੱਡੀਆਂ ਘਟਨਾਵਾਂ ਜਿਹੜੀਆਂ ਜਗਰਾਉਂ ਅਤੇ ਤਰਨਤਾਰਨ ਦੇ ਆਲੇ ਦੁਆਲੇ ਚੱਲਦੀਆਂ ਰਹੀਆਂ। ਇਵੇਂ ਹੀ ਜਦੋਂ ਨਸ਼ਿਆਂ ਵਾਲਾ ਪ੍ਰਕੋਪ ਚੱਲਿਆ, ਇੰਡੀਅਨ ਸਟੇਟ ਨੇ ਸੋਚਿਆ ਵੀ ਗੋਲੀਆਂ ਨਾਲ ਜਦੋਂ ਮਾਰਦੇ ਆ ਉਦੋਂ ਤਾਂ ਇਹ ਸ਼ਹੀਦ ਬਣ ਜਾਂਦੇ ਆ, ਆਪਾਂ ਇਹਨਾਂ ਨੂੰ ਨਸ਼ੇ ਦੀਆਂ ਗੋਲੀਆਂ ਨਾਲ ਮਾਰੋ। ਉਦੋਂ ਵੀ ਫਿਰ ਸਭ ਤੋਂ ਵੱਧ ਜਿਹੜਾ ਨਸ਼ੇ ਦਾ ਦੌਰ ਚੱਲਿਆ ਉਹ ਵੀ ਜਗਰਾਉਂ ਤੇ ਤਰਨਤਾਰਨ। ਉਹ ਇਹ ਜਿਹੜੇ ਦੋ ਇਲਾਕੇ ਨੇ, ਇਹ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੇ ਬਹੁਤ ਵੱਡੇ ਥੰਮ ਨੇ। ਤਰਨਤਾਰਨ ਤਾਂ ਉਹ ਇਲਾਕਾ ਬਈ ਇਸ ਪਾਸੇ ਨੂੰ ਜਿਹੜਾ ਬੰਦਾ ਸਾਰੇ ਭਾਰਤ ਚੋਂ ਜਾਂ ਬਾਹਰੋਂ ਇੱਕ ਗੀੜਾ ਕੱਢ ਜੇ ਨਾ ਕਿਤੇ ਸਕੂਟਰ ਕਾਰ ਲੈ ਕੇ, ਉਹ ਬੰਦਾ ਵੈਸੇ ਹੀ ਹੱਕਾ ਬੱਕਾ ਰਹਿ ਜਾਂਦਾ ਵੀ ਕਿਤੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਦਾ ਆ ਰਿਹਾ ਸਥਾਨ, ਕਦੇ ਕਿਸੇ ਹੋਰ ਸ਼ਹੀਦ ਦਾ, ਕਦੇ ਕੋਈ, ਔਰ ਐਡੇ ਵੱਡੇ ਵੱਡੇ ਬਲਸ਼ਾਲੀ ਯੋਧਿਆਂ ਦਾ ਇਤਿਹਾਸਕ ਨਗਰ ਸਾਰੇ। ਮਤਲਬ ਕਿ ਕੋਈ ਪਿੰਡ ਇਹੋ ਜਿਹਾ ਨਹੀਂ ਜਿਹਦਾ ਕੋਈ ਵੱਡਾ ਇਤਿਹਾਸਕ ਘਟਨਾਕ੍ਰਮ ਨਹੀਂ ਹੈਗਾ, ਜਾਂ ਉੱਥੋਂ ਦੇ ਕਿਸੇ ਵੱਡੇ ਕੌਮੀ ਸੰਘਰਸ਼ ਦੇ ਵਿੱਚ ਪਿਛਲੀਆਂ ਜਿਹੜੀਆਂ ਸਾਡੀਆਂ ਇਤਿਹਾਸ ਦੀਆਂ ਸਦੀਆਂ 3 4 5 ਬੀਤੀਆਂ ਨੇ। ਕਮਾਲ ਦਾ ਮਤਲਬ ਇਤਿਹਾਸ ਆ ਇਸ ਬੈਲਟ। ਉਹ ਇਸ ਬੈਲਟ ਦੇ ਵਿੱਚ ਤਾਂ ਜਦੋਂ ਜੇਲ੍ਹ 'ਚ ਬੈਠੇ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ, ਨਾ ਕੋਈ ਮੈਨੂੰ ਲੱਗਦਾ ਇੱਥੇ ਉਹਨਾਂ ਦੀ ਰਿਸ਼ਤੇਦਾਰੀ ਆ, ਨਾ ਇੱਥੇ ਕੋਈ ਉਹਨਾਂ ਦੀ ਜਾਣ ਪਛਾਣ ਆ, ਨਾ ਕੋਈ ਇੱਥੇ ਨੌਕਰੀ ਕੀਤੀ ਹੈ, ਕਿਉਂਕਿ ਪਹਿਲਾਂ ਪੁਲਿਸ 'ਚ ਸੀਗੇ ਉਹ। ਪਰ ਇਸ ਇਲਾਕੇ ਦੇ ਲੋਕਾਂ ਨੇ ਇਹ ਮਿਥ ਲਿਆ ਕਿ ਸਾਨੂੰ ਨਹੀਂ ਪਤਾ ਮਾਨ ਚੰਗਾ ਨਿਕਲੂ ਕਿ ਮਾੜਾ,
ਅਸੀਂ ਨਹੀਂ ਜਾਣਦੇ ਕਿ ਉਹਨੇ ਪਹਿਲਾਂ ਕੀ ਕੀਤਾ ਤੇ ਕਿਹਨੇ ਨਹੀਂ। ਸਾਨੂੰ ਤਾਂ ਇਹ ਪਤਾ ਕਿ ਉਹ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਵੱਲੋਂ ਉਮੀਦਵਾਰ ਆ ਤੇ ਸਾਡੇ ਲਈ ਇਹ ਜ਼ਰੂਰੀ ਆ ਕਿ ਅਸੀਂ ਇਸ ਵਾਰ ਉਹਨੂੰ ਜਿਤਾਈਏ ਤੇ ਰਿਕਾਰਡ ਤੋੜ ਵੋਟਾਂ ਨਾਲ ਤਰਨਤਾਰਨ ਹਲਕੇ ਦੇ ਵਿੱਚੋਂ ਮਾਨ ਸਾਹਿਬ ਨੂੰ ਇਲਾਕੇ ਦੇ ਲੋਕਾਂ ਨੇ ਜਿਤਾਇਆ। ਚਲੋ ਇਹ ਆਪਦੀ ਥਾਂ ਤੇ ਆ ਗੱਲ ਕਿ ਉਸ ਮੌਕੇ ਖਾੜਕੂ ਲਹਿਰ ਦਾ ਜਲਾਓ ਪੂਰੇ ਸਿਖਰ ਤੇ ਸੀ। ਬਾਬਾ ਗੁਰਜਨ ਸਿੰਘ ਮਾਨੋ ਚਾਹਲ ਇਸ ਇਲਾਕੇ ਦੇ ਬਹੁਤ ਵੱਡੇ ਹੈ ਤਾਂ ਪੂਰੇ ਪੰਥ ਦੇ ਸੰਘਰਸ਼ ਦੇ ਹੀ ਉਹ ਝੰਡਾ ਪ੍ਰਦਾਰ ਨੇ, ਪਰ ਇਸ ਇਲਾਕੇ ਦੇ ਵਿੱਚ ਤਾਂ ਉਹਨਾਂ ਦਾ ਨਿੱਜੀ ਇਲਾਕਾ ਸੀ। ਇਹ ਤਾਂ ਫਿਰ ਉਹਨਾਂ ਲਈ ਇੱਕ ਸਿਰ ਧੜ ਦੀ ਬਾਜੀ ਵਾਲੀ ਗੱਲ ਸੀ ਨਾ। ਉਹਨਾਂ ਨੇ ਵੀ ਇਸ ਚੋਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਜਦੋਂ ਰਿਕਾਰਡ ਤੋੜ ਵੋਟਾਂ ਨਾਲ ਇਹ ਇਲਾਕਾ ਜਿਤਾ ਸਕਦਾ, ਬਾਹਲੀ ਦੂਰ ਜੇ ਨਾ ਹੀ ਜਾਈਏ, ਆ ਹੁਣ ਦੀਆਂ ਵੋਟਾਂ 'ਚ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਬੈਠੇ ਆਰਾਮ ਨਾਲ ਲੋਕਾਂ ਨੇ ਜਿਤਾ। ਤੋ ਇਥੋਂ ਫਿਰ ਐਤਕੀ ਭਾਈ ਸੰਦੀਪ ਸਿੰਘ ਸਨੀ ਨੇ ਜਿੱਤ ਜਾਣਾ ਤੇ ਜਿਹੜਾ ਇਸ ਜਿੱਤ ਦੇ ਉਲਟ ਖੜਾ ਹੋ ਬੰਦਾ ਤੇ ਉਹ ਕਹਾਵੇ ਵੀ ਮੈਂ ਵੀ ਪੰਥਕ ਆ, ਇਹ ਗੱਲ ਚੱਲਣੀ ਨਹੀਂ। ਸੋ ਇਸ ਕਰਕੇ ਹਰੇਕ ਪੰਥਕ ਧਿਰ ਜਿਹੜੀ ਆ ਉਹ ਭਾਈ ਮਨਦੀਪ ਸਿੰਘ ਦੇ ਮਗਰ ਆ ਕੇ ਖੜ ਰਹੀ ਆ। ਭਾਵੇਂ ਇਹਨਾਂ ਧਿਰਾਂ ਦੇ ਜਾਂ ਇਹਨਾਂ ਧੜਿਆਂ ਦੇ ਜਿਹੜੇ ਭਾਈ ਮਨਦੀਪ ਸਿੰਘ ਦੇ ਮਗਰ ਖੜੇ ਨੇ ਆਪਸ ਵਿੱਚ ਹੀ 100 ਵਖਰੇਵੇਂ ਹੋਣ, ਉਹ ਹੁੰਦੇ ਆ। ਭੇਡਾਂ ਦੇ ਨਹੀਂ ਵਖਰੇਵੇਂ ਹੁੰਦੇ, ਮਰਦਾਂ ਦੇ, ਸ਼ੇਰਾਂ ਦੇ, ਸੂਰਮਿਆਂ ਦੇ ਹੁੰਦੇ ਆ। ਉਹ ਜਿਹੜਾ ਬੰਦਾ ਇਹ ਸਮਝਦਾ ਕਿ ਜੀ ਸਾਰੇ ਪੰਥਕ ਜਾਂ ਰੈਡੀਕਲ ਜਾਂ ਖਾਲਿਸਤਾਨੀ ਫਲਾਨੇ ਬੰਦੇ ਦੇ ਝੰਡੇ ਮਗਰ ਜਾਂ ਫਲਾਨੀ ਜਥੇਬੰਦੀ 'ਚ, ਨਾ ਉਹਨੂੰ ਸਿੱਖਾਂ ਦਾ ਪਤਾ, ਨਾ ਉਹਨੂੰ ਕੌਮ ਦੇ ਇਤਿਹਾਸ ਦਾ ਪਤਾ, ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਫਿਰਦਾ ਵੀ ਸਾਰੇ ਬੰਦੇ ਫਲਾਣੇ ਨੂੰ ਲੀਡਰ ਮੰਨ ਲੈਣਗੇ। ਇਹ ਹੁੰਦਾ ਹੀ ਨਹੀਂ। ਇਹ ਭੇਡਾਂ ਬੱਕਰੀਆਂ 'ਚ ਹੁੰਦਾ। ਸਾਡੀ ਕੌਮ ਇੱਕ ਬੱਬਰ ਸ਼ੇਰਾਂ ਦੀ ਕੌਮ ਆ ਤੇ ਹਰੇਕ ਆਪਣੇ ਆਪ ਦੇ ਵਿੱਚ ਇੱਕ ਮਰਦ ਸੂਰਮਾ ਅਣਖ ਗੈਰਤ ਵਾਲਾ, ਹਰੇਕ ਦਾ ਆਪੋ ਆਪਣਾ ਇੱਕ ਕਿਰਦਾਰ ਆ। ਤੋ ਇੱਥੇ ਇਹ ਜਿਹੜੇ ਆਪਸ ਵਿੱਚ ਧੜੇ ਧਿਰਾਂ ਹੋਣੀਆਂ ਇਹ ਕੋਈ ਮਾਇਨੇ ਨਹੀਂ ਰੱਖਦੇ। ਲੜੀਏ ਕੌਮ ਦੇ ਲਈ, ਆਪਸ ਵਿੱਚ ਹੀ ਜਿਹੜਾ ਹੈਗਾ ਮਾੜਾ ਮੋਟਾ ਚੱਲਣਾ ਉਹ ਕੋਈ ਏਡੀ ਗੱਲ ਨਹੀਂ ਹੈ। ਉਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਆ, ਉਹਨਾਂ ਨੂੰ ਇਸ ਵਾਰ ਆਪਣੇ ਧੋਣੇ ਚਾਹੀਦੇ। ਇੱਕ ਤਾਂ ਇਹ ਆ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਕੈਂਡੀਡੇਟ ਆਉਂਦੇ ਆ ਉਹਨਾਂ ਸਾਰਿਆਂ 'ਚ ਕੋਈ ਰੜਕ ਚਾਹੀਦੀ, ਰੜਕ ਬੜਕ ਚਾਹੀਦੀ ਆ। ਉਹ ਭਾਈ ਸੰਦੀਪ ਸਿੰਘ ਸਨੀ ਨੇ ਪਹਿਲਾਂ ਹੀ ਦਿਖਾਤਾ, ਇੱਕ ਨਹੀਂ ਦੋ ਐਕਸ਼ਨ ਕਰਤੇ। ਪਹਿਲਾਂ ਤਾਂ ਇਸ ਇਲਾਕੇ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਸਿੱਖਾਂ ਨੂੰ ਜਲੀਲ ਕਰਨ ਵਾਲਾ ਜਿਹੜਾ ਬਹੁਤ ਹੀ ਨੀਚ ਕਿਸਮ ਦਾ ਬੰਦਾ ਸੂਰੀ, ਉਹਨੂੰ ਜਦੋਂ ਸੋਧਾ ਲਾਇਆ, ਉਹ ਇੱਕ ਆਪਣੇ ਆਪ ਦੇ ਵਿੱਚ ਗਰੀਲਾ ਸੰਘਰਸ਼ ਦਾ ਇੱਕ ਸਿਖਰ ਦਾ ਜਿਹੜਾ ਐਕਸ਼ਨ ਆ ਉਹ ਸਾਬਤ ਹੋਏ। ਦੂਜਾ ਆ ਜਿਹੜਾ ਸੂਬੇ ਬੁੱਚੜ ਵਾਲਾ ਕੰਮ, ਜਿਸ ਦਿਨ ਤੋਂ ਇਹ ਗੱਲ ਚੱਲੀ ਆ ਨਾ ਵੀ ਭਾਈ ਸੰਦੀਪ ਸਿੰਘ ਸਨੀ ਨੂੰ ਤਰਨਤਾਰਨ ਤੋਂ ਚੋਣ ਲੜਾਈ ਜਾਣੀ ਹੈ, ਮੈਂ ਇੱਥੇ ਜਿਹੜੀ ਗੱਲ ਤੁਹਾਡੇ ਨਾਲ ਸੰਗਤ ਜੀ ਸਾਂਝੀ ਕਰਦਾ ਰਿਹਾ, ਤਰਨਤਾਰਨ ਇਲਾਕੇ ਦੇ ਵਿੱਚ ਸ਼ਹੀਦ ਪਰਿਵਾਰਾਂ ਦਾ ਜਾਂ ਜਿਹੜੇ ਭਾਰਤੀ ਇੰਡੀਅਨ ਟੈਰੋਰਿਜ਼ਮ ਦਾ, ਸਟੇਟ ਸਪਾਂਸਰਡ ਟੈਰੋਰਿਜ਼ਮ, ਖਾਕੀ ਵਰਦੀ ਵਾਲਿਆਂ ਨੇ ਜਿਹੜਾ ਸੂਬੇ ਵਰਗੇ ਬੁੱਚੜਾਂ ਨੇ ਇਸ ਇਲਾਕੇ 'ਚ ਕਹਿਰ ਢਾਇਆ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਹ ਪੱਖ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਕੇ ਜਾਂ ਫੋਨ ਤੇ ਆਉਂਦਾ ਰਿਹਾ ਕਿ ਜੀ ਅਸੀਂ ਤਾਂ ਇਹ ਆਪਣੀ ਡਿਊਟੀ ਸਮਝਦੇ ਹਾਂ ਕਿ ਭਾਈ ਸੰਦੀਪ ਸਿੰਘ ਨੂੰ ਇੱਥੋਂ ਜਿਤਾਇਆ ਜਾਵੇ। ਜਦੋਂ ਕਿਸੇ ਇਸ ਤਰੀਕੇ ਨਾਲ ਕੌਮ ਦੇ ਵਿੱਚ ਵਿਚਾਰ ਬਣ ਜੇ ਨਾ, ਉਦੋਂ ਬੜੀ ਵੱਡੀ ਗੱਲ ਹੁੰਦੀ ਹੈ। ਸੋ ਭਾਈ ਸੰਦੀਪ ਸਿੰਘ ਨੇ ਆਪਦੇ ਭਰਾ ਨੂੰ ਉਮੀਦਵਾਰ ਬਣਾਇਆ ਤੇ ਇਸ ਇਲਾਕੇ ਦੇ ਲੋਕਾਂ ਨੇ, ਕਿਸੇ ਨੇ ਕਹਿਣਾ ਕਿ ਅਜੀਤ ਸਿੰਘ ਸੰਧੂ ਨੇ ਜਾਂ ਸੂਬੇ ਬੁੱਚੜ ਨੇ ਸਾਡਾ ਆਹ ਕੀਤਾ ਸੀ। ਭਾਈ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੇ ਸਮਰਥਕ ਉਹ ਆਪਣੇ, ਉਹ ਇਸ ਇਲਾਕੇ ਦੇ ਹਿੰਦੂ ਪਰਿਵਾਰ ਜਿਹੜੇ, ਵੈਸੇ ਤਾਂ ਇੱਥੇ ਬੀਜੇਪੀ ਦਾ ਪਹਿਲਾਂ ਹੀ ਕੁਝ ਹੈ ਨਹੀਂ, ਕੱਖ ਨਹੀਂ ਹੈਗਾ, ਪਰ ਜਿਹੜਾ ਇਸ ਇਲਾਕੇ ਦਾ ਹਿੰਦੂ ਆ, ਜਿਹੜਾ ਇਸ ਇਲਾਕੇ ਦੇ ਵਿੱਚ ਸੂਬੇ ਬੁੱਚੜ ਨੇ, ਅਜੀਤ ਸਿੰਘ ਸੰਧੂ ਵਾਲੀ ਟੀਮ ਨੇ ਹਿੰਦੂ ਪਰਿਵਾਰ ਕਤਲ ਕੀਤੇ ਆ ਬੜੀ ਵੱਡੀ ਗਿਣਤੀ। ਉਹਨਾਂ ਸਾਰੇ ਪਰਿਵਾਰਾਂ ਨੂੰ, ਹਿੰਦੂ ਭਾਈਚਾਰੇ ਨੂੰ ਵੀ ਇਸ ਗੱਲ ਦਾ ਅਹਿਸਾਸ ਆ ਕਿ ਭਾਈ ਸੰਦੀਪ ਸਿੰਘ ਸਨੀ ਕੋਈ ਹਿੰਦੂਆਂ ਦਾ ਦੁਸ਼ਮਣ ਨਹੀਂ ਹੈਗਾ। ਸੂਰੀ ਜਿਹੜਾ ਸੀ ਉਹ ਹਿੰਦੂ ਕੌਮ ਦਾ ਨੁਮਾਇੰਦਾ ਨਹੀਂ ਸੀ, ਉਹ ਤਾਂ ਇੱਕ ਮਾੜਾ ਗੈਰ ਸਮਾਜੀ ਅਨਸਰ ਸੀਗਾ ਜਿਹੜਾ ਮਨੁੱਖਤਾ ਦੇ ਉੱਤੇ, ਇਨਸਾਨੀਅਤ ਦੇ ਉੱਤੇ ਕਲੰਕ ਸੀ।
ਤੇ ਉਹਦੀ ਸਫਾਈ ਕਰਕੇ ਸੋਧਾ ਲਾ ਕੇ ਭਾਈ ਸੰਦੀਪ ਸਿੰਘ ਸਨੀ ਨੇ ਤੇ ਸੂਬੇ ਬੁੱਚੜ ਦਾ ਸੋਧਾ ਲਾ ਕੇ ਬਹੁਤ ਵਧੀਆ ਕੰਮ ਕੀਤਾ। ਸੋ ਕੁੱਲ ਮਿਲਾ ਕੇ ਇਸ ਇਲਾਕੇ ਦਾ ਹਿੰਦੂ ਵੋਟ ਆ ਜਿਹੜਾ ਉਹ ਵੀ ਭਾਈ ਸੰਦੀਪ ਸਿੰਘ ਸਨੀ ਕਰਕੇ ਭਾਈ ਮਨਦੀਪ ਸਿੰਘ ਨੂੰ ਪੈਣ ਦੇ ਪੂਰੇ ਪੂਰੇ ਆਸਾਰ ਨੇ। ਹੁਣ ਜਿਹੜਾ ਉਮੀਦਵਾਰ ਜਿਹੜੀ ਬੀਬੀ ਨੂੰ ਬਾਦਲ ਦਲ ਨੇ ਇੱਥੋਂ ਬਣਾਇਆ, ਉਹਦੇ ਬਾਰੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅੱਜ ਕੱਲ ਕੋਈ ਗੱਲ ਨਾ ਤਾਂ ਰੁਕਦੀ ਆ ਤੇ ਨਾ ਲੁਕਦੀ। ਇਸ ਬੀਬੀ ਦੇ ਪਰਿਵਾਰਕ ਮੈਂਬਰਾਂ ਬਾਰੇ ਕਿ ਜੀ ਉਹਨੇ ਫਲਾਨਾ ਕਤਲ ਕਰਾਤਾ, ਇਸ ਇਲਾਕੇ ਚ ਆ ਵਾ, ਇਹ ਗੱਲਾਂ ਚੱਲ ਪਈਆਂ। ਕੁੱਲ ਮਿਲਾ ਕੇ ਜਦੋਂ ਵੋਟਾਂ 'ਚ ਕੋਈ ਬੰਦਾ ਖੜਦਾ, ਇਹ ਆਮ ਕਿਹਾ ਜਾਂਦਾ ਵੀ ਇਲੈਕਸ਼ਨ 'ਚ ਖੜਨ ਤੋਂ ਬਾਅਦ ਫਿਰ ਬੰਦੇ ਦਾ ਪੂਰਾ ਇੱਥੇ ਝੱਗਾ ਪਜਾਮਾ ਲਾ ਕੇ ਛੱਡਦੇ। ਕੁੱਲ ਮਿਲਾ ਕੇ ਇਸ ਕੈਂਡੀਡੇਟ ਦੇ ਖਿਲਾਫ, ਜਿਹੜਾ ਬਾਦਲ ਧੜੇ ਦਾ ਕੈਂਡੀਡੇਟ ਆ, ਬਹੁਤ ਕੁਝ ਲੋਕਾਂ ਦੇ ਕੋਲੇ ਕਹਿਣ ਸੁਣਨ ਨੂੰ ਆ। ਐਵੇਂ ਉਹਦੇ ਵੀ ਲਹਾਉਣਗੇ ਤੇ ਆਪਣਾ ਜਿਹੜੀ ਜ਼ਮਾਨਤ ਜ਼ਬਤ ਕਰਾਉਣਗੇ। ਇਹਦੇ ਨਾਲੋਂ ਵਧੀਆ ਬਈ ਤੁਸੀਂ ਆਪਣੀ ਭੁੱਲ ਬਖਸ਼ਾਓ ਤੇ ਇਸ ਮੌਕੇ ਇੱਕ ਚੰਗਾ, ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਆਹ ਤਾਂ ਕੰਮ ਚੰਗਾ ਕੀਤਾ ਨਾ, ਇੱਕ ਤਾਂ ਚੰਗਾ ਕਰਕੇ ਦਿਖਾ ਦਿਓ। ਹੁਣ ਪਿਛਲੇ 25-30 ਸਾਲ ਤੋਂ ਚਿੰਬੜੇ ਹੋਏ ਹੋ ਪੰਥ ਨੂੰ, ਹਰ ਰੋਜ਼ ਕੌਮ ਦੇ ਖਿਲਾਫ ਦਿਲ ਦੁਖੀ ਕਰਨ ਵਾਲੀ ਕੋਈ ਨਾ ਕੋਈ ਕਰਤੂਤ ਜਿਹੜੀ ਆ ਉਹ ਕਰਦੇ ਹੋ। ਸੋ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਾਰਟੀ ਨੂੰ ਇਹ ਇਸ ਮੌਕੇ ਚਾਹੀਦਾ ਕਿ ਆਪਣੀ ਹਮਾਇਤ ਜਿਹੜੀ ਆ ਉਹ ਮੁਕੰਮਲ ਤੌਰ ਤੇ ਭਾਈ ਮਨਦੀਪ ਸਿੰਘ ਨੂੰ ਦੇਵੇ। ਨਾ ਤਾਂ ਹੁਣ ਉਹ ਉਹਨੂੰ ਤਕਲੀਫ ਹੋ ਸਕਦੀ ਆ ਕਿ ਜੀ ਇਹਨੇ ਤਾਂ ਸੂਰੀ ਮਾਰਿਆ, ਵੈਸੇ ਤਾਂ ਹੋਣੀ ਨਹੀਂ ਚਾਹੀਦੀ। ਸੂਰ ਤੇ ਸੂਰੀਆਂ ਨੂੰ ਜਿਹੜੇ ਵੱਢਦੇ ਆ ਮਾਰਦੇ ਆ ਉਹਨਾਂ ਦਾ ਤਾਂ ਭਲਾ ਉਹ ਤਾਂ ਕਰਦੇ ਆ, ਉਹ ਕਿਹੜੀ ਗੱਲ। ਉਹ ਜਿਹੜਾ ਦੂਜਾ ਹੈਗਾ ਸੂਬੇ ਬੁੱਚੜ ਵਾਲਾ, ਉਹ ਵੀ ਨਹੀਂ ਕੋਈ ਹੋਣਾ ਚਾਹੀਦਾ। ਸੂਬਾ ਕਿਹੜਾ ਬੜਾ ਭਲਾ। ਕੁੱਲ ਮਿਲਾ ਕੇ ਜਿਹੜਾ ਭਾਈ ਮਨਦੀਪ ਸਿੰਘ ਆ, ਜੇ ਤੁਹਾਡਾ ਭਾਈ ਸੰਦੀਪ ਸਿੰਘ ਨਾਲ ਕੋਈ ਹੋਵੇ, ਕਿਉਂਕਿ ਤੁਹਾਨੂੰ ਹਿੰਦੂ ਕੱਟੜਪੰਥੀ ਬੜੇ ਪਿਆਰੇ ਲੱਗਦੇ ਬਾਦਲ ਦਲ ਵਾਲਿਆਂ ਨੂੰ ਨਾ, ਉਹ ਕੱਟੜਪੰਥੀ ਜਿਹੜੇ ਸਿੱਖਾਂ ਨੂੰ ਸਿੱਖੀ ਨੂੰ ਗਾਲਾਂ ਕੱਢਦੇ ਹੋਣ, ਉਹ ਬੜੇ ਵਧੀਆ ਲੱਗਦੇ ਆ। ਉਹਨਾਂ ਨੂੰ ਦੇ ਕੇ ਰੱਖਦੇ ਆ ਆਹ ਗਨਮੈਨ ਵਗੈਰਾ। ਆ ਜਦੋਂ ਇੱਕ ਉੱਥੇ ਭਾਈ ਰਾਜੋਆਣੇ ਦੀ ਫਾਂਸੀ ਮੌਕੇ ਜਿਹਨੇ ਬਹੁਤ ਭੈੜਾ ਰੋਲ ਨਿਭਾਇਆ ਸੀ ਗੁਰਦਾਸਪੁਰ ਦੇ ਵਿੱਚ, ਹਰਵਿੰਦਰ ਸੋਨੀ, ਉਹਨੂੰ ਗਨਮੈਨ ਵੀ ਦਿੱਤੇ। ਬਾਅਦ ਵਿੱਚ ਆਪਣੇ ਯੋਧੇ ਭਾਈ ਕਸ਼ਮੀਰ ਸਿੰਘ ਗਲਵੱਡੀ ਨੇ ਉਹਦਾ ਸੋਧਾ ਲਾਉਣਾ ਚਾਹਿਆ, ਚਲੋ ਉੱਥੇ ਉਹ ਸਿੰਘ ਗ੍ਰਿਫਤਾਰ ਹੋ ਗਿਆ। ਤੇ ਉਹ ਇੱਥੇ ਜਦੋਂ ਫੱਟੜ ਸੀ, ਬਾਦਲ ਸਾਹਿਬ ਸਪੈਸ਼ਲ ਹੈਲੀਕਾਪਟਰ ਲੈ ਕੇ ਉਹਦਾ ਪਤਾ ਲੈਣ ਆਏ ਸੀ ਇੱਥੇ ਅੰਮ੍ਰਿਤਸਰ। ਉਹ ਜਿਹੜਾ ਹਰਵਿੰਦਰ ਸੋਨੀ, ਸੁਧੀਰ ਸੂਰੀ ਜਾਂ ਇਹੋ ਜਿਹੇ ਲੱਲੜ ਪੱਲੜ ਨਾਲ ਬਾਦਲ ਕਿਆਂ ਦਾ ਰਿਸ਼ਤਾ, ਉਹਦੀ ਕਰਕੇ ਹੋ ਸਕਦਾ ਭਾਈ ਸੰਦੀਪ ਸਿੰਘ ਸਨੀ ਨਾਲ ਕੋਈ ਮਾੜੀ ਮੋਟੀ ਹੋਵੇ ਦਿਲ 'ਚ। ਭਾਈ ਮਨਦੀਪ ਸਿੰਘ ਨਾਲ ਤਾਂ ਕੋਈ ਰੌਲਾ ਨਹੀਂ। ਦੂਜਾ, ਤੁਹਾਡਾ ਬੁੱਚੜ ਜਿਹੜੇ ਪੁਲਸੀਏ ਨੇ ਉਹਨਾਂ ਨਾਲ ਬੜਾ ਪਿਆਰ ਆ। ਤੁਸੀਂ ਕਈਆਂ ਨੂੰ ਅਦਾਲਤਾਂ 'ਚੋਂ ਮਿਲੀਆਂ ਹੋਈਆਂ ਸਜ਼ਾਵਾਂ ਅਸੈਂਬਲੀ ਰਾਹੀਂ ਮਾਫ ਕਰਾਈਆਂ ਨੇ। ਸਮੇਧ ਸੈਣੀ, ਇਜ਼ਹਾਰ ਆਲਮ ਤੇ ਹੋਰ ਜਿਹੜੇ ਜਲਾਦ ਪੁਲਸੀਏ ਨੇ, ਬੁੱਚੜ ਨੇ, ਉਹਨਾਂ ਦਾ ਬੜਾ ਪਿਆਰ ਕਰਦੇ ਹੋ। ਪਰ ਸੂਬੇ ਦਾ ਕਤਲ ਤਾਂ ਭਾਈ ਮਨਦੀਪ ਸਿੰਘ ਨੇ ਨਹੀਂ ਕੀਤਾ। ਭਾਈ ਮਨਦੀਪ ਸਿੰਘ ਨੇ ਤਾਂ ਸੋਧਾ ਨਹੀਂ ਲਾਇਆ। ਤਾਂ ਭਾਈ ਮਨਦੀਪ ਸਿੰਘ ਨਾਲ ਤਾਂ ਤੁਹਾਡਾ ਕੋਈ ਗੁੱਸਾ ਨਹੀਂ ਹੋਣਾ ਚਾਹੀਦਾ। ਬਾਦਲ ਕਿਆਂ ਕੋਲ ਕੋਈ ਬਹਾਨਾ ਹੀ ਨਹੀਂ ਹੈਗਾ ਵੀ ਉਹ ਭਾਈ ਮਨਦੀਪ ਸਿੰਘ ਦੇ ਉਲਟ ਜਿਹੜਾ ਹੈਗਾ ਉਹ ਭੁਗਤਣ। ਪਰ ਜੇ ਉਹ ਫੇਰ ਵੀ ਇਸ ਪਾਸੇ ਨਹੀਂ ਆਉਂਦੇ ਤਾਂ ਇੱਕ ਗੱਲ ਪੱਕੀ ਹੈ ਕਿ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਚੋਣ ਮੁਹਿੰਮ ਦੌਰਾਨ ਰੱਜ ਕੇ ਭੰਡੀ ਪ੍ਰਚਾਰ ਸੁਖਬੀਰ ਬਾਦਲ ਨੇ ਕੀਤਾ, ਏਜੰਸੀਆਂ ਦਾ ਬੰਦਾ ਬੀਜੇਪੀ ਦਾ ਬੰਦਾ, ਏਜੰਸੀਆਂ ਦਾ ਬੰਦਾ ਬੀਜੇਪੀ ਦਾ, ਇਹੀ ਕੁੱਤਖਾਨਾ ਉਹਨੇ ਫੇਰ ਕਰ। ਨਾ ਉਦੋਂ ਕੋਈ ਫਾਇਦਾ ਉਹਨੂੰ ਹੋਇਆ ਸੀ ਇਸ ਗੱਲ ਦਾ, ਨਾ ਹੁਣ। ਜੇਕਰ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਨੇ ਨਹੀਂ ਹਟਣਾ ਤਾਂ ਜਿਹੜੇ ਸੁਧੀਰ ਸੂਰੀ ਦੇ ਜਵਾਕ ਜੱਲੇ ਆ ਇੱਥੇ ਅੰਮ੍ਰਿਤਸਰ 'ਚ, ਦੂਜੇ ਕਿਤੇ ਨਹੀਂ ਪੁਲਿਸ ਉਹਨਾਂ ਨੂੰ ਭੂਹੀ ਫਿਰਦੀ ਹੁੰਦੀ ਆ, ਕਦੇ ਕਿਸੇ ਨੂੰ ਧਮਕੀ ਦੇਤੀ, ਕਦੇ ਕੁਛ ਕਰ ਲਿਆ, ਉਹਨਾਂ ਨੂੰ ਵੀ 2 ਗੱਡੀਆਂ ਦੇ ਦਿਓ। 2 ਗੱਡੀਆਂ ਉਹਨਾਂ ਬੁੱਚੜ ਪੁਲਸੀਆਂ ਨੂੰ ਦੇ ਦਿਓ, ਇਜ਼ਹਾਰ ਆਲਮ ਸੈਣੀ ਹੋਣਾ ਨੂੰ, ਉਹਨਾਂ ਦੇ ਟੱਬਰਾਂ ਨੂੰ ਦੇ ਦਿਓ। ਇੱਕ ਆ ਸੂਬੇ ਵਰਗਿਆਂ ਨੂੰ, ਸੰਧੂ ਵਰਗਿਆਂ ਦੇ ਟੱਬਰਾਂ ਨੂੰ ਦੇ ਦਿਓ। ਇਹਨਾਂ ਨੂੰ ਚੋਣ ਮੁਹਿੰਮ 'ਚ ਜ਼ਰੂਰ ਨਾਲ ਰੱਖਿਓ। ਸਰਸੇ ਵਾਲਿਆਂ ਦਾ ਤਾਂ ਇਲਾਕੇ 'ਚ ਹੈ ਨਹੀਂ ਨਾ, ਤਰਨਤਾਰਨ ਇਲਾਕੇ 'ਚ ਉਹਨਾਂ ਦੀ ਤਾਂ ਕੋਈ ਵੋਟ ਹੈ ਨਹੀਂ। ਇਹਨਾਂ ਦੇ ਜ਼ਰੂਰ ਕਹਿਣ ਤੇ ਤੁਹਾਨੂੰ ਸ਼ਾਇਦ 4 ਵੋਟਾਂ ਮਿਲਣ, ਗਾਹਾਂ ਨਾਲੇ ਛਾਂਦਾ ਮਿਲ ਜੂ ਚੱਜ ਹਾਲ ਦੇ ਨਾਲ। ਸੋ ਅਸੀਂ ਤਾਂ ਫੇਰ ਤੁਹਾਨੂੰ ਇਹੀ ਸੁਝਾਅ ਦਿੰਦੇ ਆ ਕਿ ਆਪਦੀ ਇੱਜ਼ਤ ਬਚਾਓ। ਪਹਿਲਾਂ ਹੀ ਤੁਹਾਡੇ ਬੜੇ ਝੰਡੇ ਝੂਲ ਚੁੱਕੇ ਆ ਤੇ ਆਪਦਾ ਚੁੱਪ ਕਰਕੇ
मैदान छड्ड जो ते मान लो कि वो वेला लंघ गया, ਜਿਹੜੀ ਉਹ ਬੇਬੇ ਸੀ ਨਾ ਦਹੀਂ ਨਾ ਟੁੱਕ ਦਿੰਦੀ, ਉਹ ਮਰ ਮੁਰ ਗਈ। ਹੁਣ ਉਹ ਗੱਲ ਨਵਾਂ ਦੌਰ ਆ ਗਿਆ। ਤੋ ਜਿਹੜਾ ਭਾਈ ਮਨਦੀਪ ਸਿੰਘ ਦੀ ਹਮਾਇਤ ਵਿੱਚ ਖੜ ਕੇ ਮਾੜਾ ਮੋਟਾ ਤੁਹਾਡਾ ਪੈਰ ਧਰਾਵਾ ਹੋ ਸਕਦਾ, ਉਹ ਉਸ ਪਾਸੇ ਨੂੰ ਆਓ। ਵਿਰੋਧ ਵਿੱਚ ਜਿੰਨਾ ਤੁਸੀਂ ਖਿਲਾਫ ਜਾਓਗੇ, ਓਨੀ ਗੁੱਡੀ, ਜਦੋਂ ਪਤੰਗ ਜਿਹੜੀ ਆ ਨਾ ਪਤੰਗ, ਉਹ ਓਨਾ ਉੱਚਾ ਚੜ੍ਹਦੀ ਆ ਜਦੋਂ ਉਹਦੇ ਖਿਲਾਫ ਹਵਾ ਚੱਲੇ। ਸਹਿੰਦੀ ਸਹਿੰਦੀ ਹਵਾ ਚੱਲੇ ਨਾ ਜਦੋਂ, ਪਤੰਗ ਗੁੱਡਾ ਉੱਚੇ ਉੱਚੇ ਚੜ੍ਹਦੀ ਹੈ। ਤਾਂ ਉਵੇਂ ਹੀ ਜਿੰਨਾ ਤੁਸੀਂ ਸੁਧੀਰ ਸੂਰੀ ਦੇ ਪਰਿਵਾਰ ਨੂੰ ਲੈ ਕੇ, ਬੁੱਚੜ ਪੁਲਸੀਆਂ ਨੂੰ ਲੈ ਕੇ, ਹੋਰ ਐਂਟੀ ਪੰਥਕ ਨੂੰ ਨਾਲ ਲੈ ਕੇ ਬਾਦਲ ਦਲ ਵਾਲਿਓ ਭਾਈ ਮਨਦੀਪ ਸਿੰਘ ਦੇ ਖਿਲਾਫ ਕੂੜ ਪ੍ਰਚਾਰ ਕਰੋਗੇ, ਓਨਾ ਜ਼ਿਆਦਾ ਉਹਦਾ ਫਾਇਦਾ ਕਰੋਗੇ, ਓਨੀ ਜ਼ਿਆਦਾ ਉਹਦੀ ਵੋਟ ਵਧੂ। ਜਦੋਂ ਜਦੋਂ ਸਿੱਖਾਂ ਨੂੰ ਇਹ ਲੱਗਣਾ ਨਾ ਕਿ ਬਾਦਲ ਕੇ ਕਿਤੇ ਹਰਾ ਨਾ ਦੇਣ, ਉਦੋਂ ਉਦੋਂ ਲੋਕਾਂ ਨੇ ਵੱਧ ਚਿੜ ਕੇ ਜਿੱਦ ਨਾਲ ਆਉਣਾ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ। ਇਹ ਤਾਂ ਬਿਨਾਂ ਜਿਹੜਾ ਅਗਲਾ ਹਿੱਸਾ ਇਸ ਚੋਣ ਮੁਹਿੰਮ ਦੇ ਵਿੱਚ ਦਿਖ ਰਿਹਾ, ਉਹ ਹੈਗਾ ਆਮ ਆਦਮੀ ਪਾਰਟੀ ਜਿਹੜੀ ਆ, ਉਹਨੂੰ ਲੱਗਦਾ ਕਿ ਅਸੀਂ ਹੁਣ ਤੱਕ ਜਿਮਨੀ ਚੋਣਾਂ ਠਾ ਠਾ ਜਿੱਤੀਆਂ ਨੇ ਤੇ ਇਹ ਕਿੱਡੀ ਕੁ ਗੱਲ ਵਾ। ਸਾਡਾ ਤਾਂ ਜਿਹੜਾ ਕੈਂਡੀਡੇਟ ਆ ਉਹ ਮਜ਼ਬੂਤ ਬੜਾ, ਪਹਿਲਾਂ 2-3 ਵਾਰੀ ਜਿੱਤਿਆ, ਕਦੇ ਆਜ਼ਾਦ ਕਦੇ ਕਿਸੇ ਪਾਰਟੀ ਵੱਲੋਂ। ਹੁਣ ਤਾਂ ਸਾਡੇ ਲੁਧਿਆਣੇ ਅਸੀਂ ਹੁਣ ਜਿੱਤ ਕੇ ਹਟੇ ਆ ਤੇ ਬਾਕੀ ਸਾਰੇ ਹਰਾ ਕੇ ਉਹ ਮਾਰਦੇ ਆ, ਤੇ ਐਤਕੀ ਇੱਥੇ ਵੀ ਅਸੀਂ ਜਿੱਤ ਜਾਣਾ। ਇਹ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ ਪੂਰਾ ਯਕੀਨ। ਹੁਣ ਗੱਲ ਇਹ ਹੈ ਕਿ ਇਹ ਹਲਕਾ ਜਿਹੜਾ ਨਾ ਤਾਂ ਲੁਧਿਆਣਾ ਆ, ਇਹ ਬਿਲਕੁਲ ਪਿਓਰ ਪੇਂਡੂ ਪੰਥਕ ਹਲਕਾ। ਇਸ ਹਲਕੇ ਦੇ ਲੋਕਾਂ ਦਾ ਹਿਸਾਬ ਕਿਤਾਬ ਕੁਝ ਵੱਖਰਾ। ਇਸ ਇਲਾਕੇ ਦੇ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ, ਜਿਵੇਂ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਘੇਰੇ ਮੌਕੇ ਮਸਤਿਆ ਹੋਇਆ ਹਾਥੀ ਸ਼ਰਾਬਾਂ ਪਿਲਾ ਕੇ, ਲੋਹੇ ਦੀਆਂ ਤਵੀਆਂ ਬੰਨ ਕੇ ਕਿਲੇ ਤੇ ਢਾਵਾ ਕਰਨ ਲਈ ਭੇਜਿਆ ਸੀ, ਉਵੇਂ ਆ ਰਿਹਾ ਤੇ ਅਸੀਂ ਉਹਦਾ ਰਾਹ ਡੱਕਣਾ। ਕਿਉਂਕਿ ਇਸ ਇਲੈਕਸ਼ਨ ਦੀ ਹਾਰ ਨੇ ਹੀ ਆਮ ਆਦਮੀ ਪਾਰਟੀ ਦੀ ਅਗਲੀ ਜਿਹੜੀ ਜਨਰਲ ਚੋਣ ਮੌਕੇ ਹਾਰ ਹੋਣੀ ਆ, ਉਹਦਾ ਮੁੱਢ ਵੱਜਣਾ। ਇਸੇ ਕਰਕੇ ਲੋਕ ਬਾਦਲ ਦਲ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਜੇ ਆ ਵੀ ਇਲੈਕਸ਼ਨ ਆਪਦੀ ਕਰਤੂਤ ਨਾਲ ਬਾਦਲ ਕਿਉਂ ਆਮ ਆਦਮੀ ਪਾਰਟੀ ਨੂੰ ਜਿਤਾਤੀ, ਉਹ ਵੋਟ ਕਈ ਵਾਰੀ ਇੱਕ ਅੱਧੀ ਵੋਟ ਤੇ ਹੀ ਕੰਮ ਵਿਗੜ ਜਾਂਦਾ ਹੁੰਦਾ। ਉਨੀ ਕੁ ਵੋਟ ਤੁਸੀਂ ਆਪਦੇ ਕੈਂਡੀਡੇਟ ਨੂੰ ਪਵਾ ਕੇ ਜੇ ਉਹਨੂੰ ਜਿਤਾਤਾ ਤਾਂ ਫਿਰ ਇਹ ਤੁਹਾਡੇ ਸਿਰ ਤੇ ਕਲੰਕ ਹੋਣਾ। ਸੋ ਗੱਲ ਇਹ ਹੈ ਕਿ ਜਦੋਂ ਬਿਆੰਤੇ ਬੁੱਚੜ ਦਾ ਰਾਜ ਸੀ, ਥਾਂ ਥਾਂ ਦੇ ਉੱਤੇ ਲੋਕਾਂ ਤੇ ਜ਼ੁਲਮ ਹੋ ਰਿਹਾ ਸੀ, ਅਕਾਲੀ ਦਲ ਨੂੰ ਵੀ ਧੂਹੀ ਫਿਰਦੀ ਸੀ ਪੁਲਿਸ। ਬੜਾ ਮਾੜਾ ਵਕਤ ਸੀ 1995। ਉਹਨਾਂ ਦਿਨਾਂ 'ਚ ਗਿੱਦੜਵਾਹੇ ਇਲੈਕਸ਼ਨ ਆ ਗਈ। ਉਦੋਂ ਪਹਿਲਾਂ ਜਲੰਧਰ ਤੇ ਨਕੋਦਰ ਇਸ ਹਲਕੇ ਦੇ ਵਿੱਚ ਵੀ ਇਲੈਕਸ਼ਨ ਹੋਈ ਸੀ, ਉਹ ਜਿੱਤ ਗਈ ਸੀ ਕਾਂਗਰਸ। ਆ ਗਈ ਗੱਲ ਫਿਰ ਗਿੱਦੜਵਾਹੇ ਇਲੈਕਸ਼ਨ ਦੀ। ਇੱਥੇ ਸਮੁੱਚੇ ਪੰਥ ਨੂੰ ਇੱਕ ਤਰੀਕੇ ਨਾਲ ਵੰਗਾਰਿਆ ਗਿਆ ਕਿ ਭਾਈ ਬਿਆੰਤੇ ਬੁੱਚੜ ਦੇ ਜ਼ੁਲਮ ਦੇ ਖਿਲਾਫ ਇੱਕ ਫਤਵਾ ਦੇਣ ਦੇ ਲਈ ਇਸ ਇਲੈਕਸ਼ਨ ਦੇ ਵਿੱਚ ਬਿਆੰਤੇ ਦੀ ਕਾਂਗਰਸ ਨੂੰ ਹਰਾਉਣਾ। ਤੇ ਲੋਕਾਂ ਨੇ ਜੋ ਕਮਾਲ ਕੀਤੀ ਉਹ ਕਦੇ ਇਤਿਹਾਸ ਪੜ੍ਹਨ ਵਾਲਾ। ਠੀਕ ਆ, ਬਾਅਦ ਵਿੱਚ ਮਨਪ੍ਰੀਤ ਸਿੰਘ ਬਾਦਲ ਕੁਝ ਹੋਰ ਹੀ ਨਿਕਲਿਆ ਆ, ਪਰ ਲੋਕਾਂ ਨੇ ਤਾਂ ਕਥਾ ਕਰਤੀ ਨਾ, ਉਦੋਂ ਕਹਿਰੀ ਕਰ। ਸੋ ਕੁੱਲ ਮਿਲਾ ਕੇ ਜਿਵੇਂ ਗਿੱਦੜਵਾਹੇ ਇਲੈਕਸ਼ਨ ਮੌਕੇ ਬਿਆੰਤੇ ਬੁੱਚੜ ਨੂੰ ਉਹਦੇ ਜ਼ੁਲਮਾਂ ਕਰਕੇ ਲੋਕਾਂ ਨੇ ਹਰਾਇਆ ਸੀ, ਉਵੇਂ ਹੀ ਤਰਨਤਾਰਨ ਹਲਕੇ ਦੇ ਵਿੱਚ ਬਿਆੰਤੇ ਬੁੱਚੜ ਦੇ ਵਾਰਸ, ਬਿਆੰਤੇ ਬੁੱਚੜ ਵਰਗੇ ਹੀ ਕਰਤੂਤਾਂ ਕਰਨ ਵਾਲੇ, ਥਾਂ ਥਾਂ ਤੇ ਪੁਲਸੀਆਂ ਤੋਂ ਲੋਕਾਂ ਦੇ ਪੁੱਤ ਮਰਵਾਉਣ ਵਾਲੇ, ਬਲਡੋਜ਼ਰਾਂ ਨਾਲ ਲੋਕਾਂ ਦੇ ਘਰ ਢਾਉਣ ਵਾਲੇ, ਕਦੇ ਕਿਤੇ ਮਾਰਤਾ ਕਦੇ ਕਿਸੇ ਦਾ ਕੋਈ ਕਤਲ, ਇਹ ਸਾਰੇ ਕਾਸੇ ਦਾ ਲੇਖਾ ਲੈਣ ਲਈ ਤਰਨਤਾਰਨ ਹਲਕੇ ਦੇ ਲੋਕ ਮੁੱਠੀਆਂ 'ਚ ਥੁੱਕੀ ਬੈਠੇ ਆ। ਸੋ ਇਸ ਵਾਰ ਇਹ ਜਿਹੜਾ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਆ, ਇਹ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੀ। ਠੀਕ ਆ, ਕਾਂਗਰਸ ਨੇ ਜਾਂ ਹੋਰ ਸਿਆਸੀ ਦਲਾਂ ਨੇ ਵੀ ਇੱਥੇ ਆਪਣੇ ਉਮੀਦਵਾਰ ਉਤਾਰੇ ਨੇ, ਕਹਿੰਦੇ ਆ ਵੀ ਲੋਕਤੰਤਰ ਆ, ਪਰ ਮੋਟੇ ਤੌਰ ਤੇ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਹਰਵੀਰ ਸੰਧੂ,
ਤੇ ਮਨਪ੍ਰੀਤ ਸਿੰਘ ਪੰਥ ਦਾ ਉਮੀਦਵਾਰ। ਅਸਲੀ ਮੁਕਾਬਲਾ, ਅਸਲੀ ਜੰਗ ਜਿਹੜੀ ਆ ਉਹ ਇਹਨਾਂ ਦੋਨਾਂ 'ਚ। ਸੋ ਇਸ ਵਾਰ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਦੋਹੀ ਦਲੀ ਮੁਕਾਬਲਾ ਰਣ ਸੂਰੇ ਗੜਕਣ, ਉਹ ਕੰਮ ਆ ਬਈ ਜਿਹੜਾ ਖਾਲਸਾ ਪੰਥ ਦੇ ਵੱਲੋਂ, ਪੰਜਾਬ ਦੇ ਵੱਲੋਂ ਭਾਈ ਮਨਦੀਪ ਸਿੰਘ ਉਮੀਦਵਾਰ ਆ, ਸਾਹਮਣੇ ਦਿੱਲੀ ਦਾ ਭਾਰਤੀ ਨਿਜ਼ਾਮ ਦਾ, ਆਮ ਆਦਮੀ ਪਾਰਟੀ ਦਾ, ਪੰਜਾਬ ਸਰਕਾਰ ਦਾ ਉਮੀਦਵਾਰ ਆ ਜਿਹੜਾ ਉਹ ਪ੍ਰਵੀਰ ਸੰਧੂ ਆ। ਦੋਨਾਂ ਦਾ ਇਹ ਜਿਹੜਾ ਮੁਕਾਬਲਾ ਉਹ ਕਾਫੀ ਜ਼ਿਆਦਾ ਦਿਲਚਸਪ ਹੋਏਗਾ। ਲੋਕ ਅੱਕੇ ਪਏ ਨੇ ਇਸ ਸਿਸਟਮ ਤੋਂ। ਸਾਡਾ ਭਾਵੇਂ ਇਸ ਨਿਜ਼ਾਮ 'ਚ ਕੋਈ ਬਹੁਤਾ ਕਦੇ ਯਕੀਨ, ਵੈਸੇ ਤਾਂ ਦਿਨੋਂ ਦਿਨ ਹੋਰ ਲੋਕਾਂ ਦਾ ਵੀ ਘਟਦਾ ਤੇ ਖੁਰਦਾ ਹੀ ਜਾ ਰਿਹਾ, ਪਰ ਜਦੋਂ ਇਹ ਦਿਖਾਉਣਾ ਹੋਵੇ ਕਿ ਅਸੀਂ ਤੁਹਾਤੋਂ ਦੁਖੀ ਹਾਂ, ਉਦੋਂ ਵੀ ਕਈ ਵਾਰ ਕੰਮ ਕਰਨਾ ਪੈਂਦਾ। ਸੋ ਜਿਹੜੇ ਲੋਕ ਇਸ ਹਲਕੇ ਦੇ ਵੋਟਰ ਨੇ, ਉਹਨਾਂ ਨੂੰ ਇਹ ਦਿਖਾਉਣ ਦਾ ਇੱਕ ਮੌਕਾ ਵਾ ਕਿ ਹੜ੍ਹਾਂ ਮੌਕੇ ਜੋ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤੀ, ਆਮ ਆਦਮੀ ਪਾਰਟੀ ਵਾਲਿਓ, ਜੋ ਤੁਸੀਂ ਸਾਡੇ ਨਾਲ ਪਿਛਲੇ 4 ਸਾਲ ਤੋਂ ਕਰ ਰਹੇ ਹੋ, ਉਹ ਸਾਰਾ ਕੁਝ ਦਾ ਜਵਾਬ ਆਏ ਆ ਕਿ ਅਸੀਂ ਤੁਹਾਨੂੰ ਅੱਜ ਵੋਟ ਪਾਉਣ ਤੋਂ ਨਾ ਕਰਦੇ। ਸੋ ਜਿਹੜਾ ਸਾਰੇ ਦਾ ਸਾਰਾ ਪੰਥਕ ਲਾਣਾ ਤੇ ਹੋਰ ਲੋਕ ਨੇ, ਉਹਨਾਂ ਲਈ ਇਹ ਜਿਹੜੀ ਜੰਗ ਵਾ ਇਹ ਜਿੱਤਣੀ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਜਾਪਦਾ ਇਹ ਆ ਕਿ ਖਾਲਸਾ ਪੰਥ ਇਸ ਜੰਗ ਦੇ ਵਿੱਚੋਂ ਫਤਿਹਯਾਬ ਹੋ ਕੇ ਅੱਗੇ ਆਏ। ਖੈਰ, ਆਪਾਂ ਅਗਲੇ ਹੋਰ ਜਿਹੜੇ ਮਸਲੇ ਆ ਉਹਨਾਂ ਵੱਲ ਜਾਂਦੇ ਆ। ਜਿਹੜਾ ਕਹਿਣੇ ਸਰਪੰਚ ਦੇ ਪਰਿਵਾਰ ਦੇ ਵਿੱਚੋਂ ਨੌਜਵਾਨ ਦਾ ਕਤਲ ਹੋਇਆ, ਉਹ ਮਸਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਉੱਥੇ ਧਰਨਾ ਲੱਗਿਆ ਹੋਇਆ ਤੇ ਧਰਨੇ ਦੇ ਵਿੱਚ ਹਰੇਕ ਬੁਲਾਰਾ ਆਪਦੇ ਹਿਸਾਬ ਨਾਲ ਜਿਹੜੀ ਗੱਲ ਕਰਦਾ। ਮੋਟੇ ਤੌਰ ਤੇ ਰਾਏ ਇਹ ਆ ਕਿ ਜਿਹੜੀ ਮਨੀਸ਼ ਸਿਸੋਦੀਆ ਨੇ ਗੱਲ ਕਹੀ ਸੀ, ਸਾਮ ਦਾਮ ਦੰਡ ਭੇਦ, ਵੀ ਉਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਕਤਲ ਸ਼ੁਰੂ ਹੋਏ ਨੇ। ਇਹ ਕਤਲ ਜਿਹੜਾ ਹੈ ਇਹ ਇੱਕ ਨਹੀਂ, ਇਹੋ ਜਿਹੇ ਹੋਰ ਵੀ ਹੋਣਗੇ। ਸੋ ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖਾਂ ਦੇ ਕਤਲ ਕਰਾਉਣ ਦਾ ਇੱਕ ਦੌਰ ਉਹ ਸੀ ਜਿਹੜਾ ਇੰਡੀਅਨ ਸਟੇਟ ਨੇ ਬਾਹਰਲੇ ਮੁਲਕਾਂ 'ਚ ਮਾਹੌਲ ਸਿਰਜਿਆ, ਜਿਹਦੇ 'ਚ ਕਈ ਕਤਲਾਂ ਤੋਂ ਬਾਅਦ ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਿਹੜੀ ਬੇਨਕਾਬ ਹੋਈ, ਅਸਫਲ ਜਿਹੜੀ ਹੋਈ ਪਲੈਨਿੰਗ ਸਾਜ਼ਿਸ਼, ਉਦੋਂ ਬਾਅਦ ਵਿੱਚ ਇਹ ਕੰਮ ਕੈਨੇਡਾ ਤੇ ਅਮਰੀਕਾ ਵੱਲੋਂ ਤੇ ਹੋਰਨਾਂ ਮੁਲਕਾਂ ਵੱਲੋਂ ਜਦੋਂ ਇੰਡੀਆ ਨੂੰ ਘੇਰਿਆ ਗਿਆ, ਉਹ ਥੋੜੀ ਜਿਹੀ ਖੜੋਤ ਆਈ। ਹੋ ਸਕਦਾ ਅਜੇ ਆਪਾਂ ਨੂੰ ਲੱਗਦਾ ਹੋਵੇ ਤੇ ਕੋਈ ਚੰਦ ਇੰਡੀਆ ਫੇਰ ਚਾੜੇ, ਪਰ ਪੰਜਾਬ ਦੇ ਵਿੱਚ ਤਾਂ ਸਰਕਾਰੀ ਤੌਰ ਦੇ ਉੱਤੇ ਇੱਥੇ ਜਿਹੜੇ ਆ ਚਾਹੇ ਖਾਕੀ ਵਰਦੀ ਪਾ ਕੇ ਜਾਂ ਵਰਦੀ ਰਹਿਤ ਆਪਦੇ ਬਦਮਾਸ਼ਾਂ ਰਾਹੀਂ ਕਤਲ ਜਿਹੜੇ ਆ ਉਹ ਕਰਵਾਏ ਜਾ ਰਹੇ ਨੇ। ਇਹ ਜਿਹੜਾ ਸਰਪੰਚ ਦੇ ਪਰਿਵਾਰ ਦੇ ਵਿੱਚੋਂ ਉਸ ਨੌਜਵਾਨ ਦਾ ਕਤਲ ਹੋਇਆ, ਉਹਦੇ ਬਾਰੇ ਲੋਕਾਂ ਦੇ ਵਿੱਚ ਰੋਹ ਜਿਹੜਾ ਦਿਨੋਂ ਦਿਨ ਵੱਧ ਰਿਹਾ ਤੇ ਪੰਜਾਬ ਦੀ ਸਰਕਾਰ ਜਾਂ ਪੁਲਿਸ ਉੱਥੇ ਉਸ ਨੌਜਵਾਨ ਦੇ ਵਾਰਸਾਂ ਨੂੰ ਨਹੀਂ ਕੋਈ ਭਰੋਸਾ ਦਿਵਾ ਸਕੀ, ਕਿਉਂਕਿ ਬਿਲਕੁਲ ਹੀ ਲੋਕਾਂ ਦਾ ਇਹ ਯਕੀਨ ਆ ਕਿ ਇਹ ਕਤਲ ਦੇ ਪਿੱਛੇ ਇਲਾਕੇ ਦੇ ਐਮਐਲਏ ਲਾਭ ਸਿੰਘ ਦਾ ਹੱਥ ਆ ਤੇ ਉਹਦਾ ਜਿਹੜਾ ਹੈਗਾ ਮੁਕੱਦਮੇ 'ਚ ਜ਼ਿਕਰ ਆਉਣਾ ਚਾਹੀਦਾ। ਪਰ ਇੱਥੇ ਕੋਈ ਗੱਲ ਜਿਹੜੀ ਆ ਨਹੀਂ ਉਸ ਪਾਸੇ ਨੂੰ ਜਾਣ ਦਿੱਤੀ ਜਾ ਰਹੀ। ਤਾਂ ਕੁੱਲ ਮਿਲਾ ਕੇ ਇਹ ਜਿਹੜਾ ਘਟਨਾਕ੍ਰਮ ਹੈ ਇਹ ਵੀ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਤਰਨਤਾਰਨ ਦੀ ਆ, ਉੱਥੇ ਆਮ ਆਦਮੀ ਪਾਰਟੀ ਲਈ ਇੱਕ ਸਵਾਲ ਦੇ ਤੌਰ ਤੇ ਖੜਾ ਹੋਵੇ। ਇੱਥੋਂ ਇੱਕ ਗੱਲ ਹੋਰ ਕਰਨ ਵਾਲੀ ਆ ਕਿ ਅਮਰੀਕਾ ਦੇ ਵਿੱਚ ਜਿਹੜੀ ਗੱਲ ਆਈ ਆ ਕਿ ਸਿੱਖ ਫੌਜੀਆਂ ਨੂੰ ਜਾਂ ਕਿਸੇ ਵੀ ਫੌਜੀ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਦਾੜੀ ਕਟਾਓ ਤਾਂ ਤੁਸੀਂ ਨੌਕਰੀ ਕਰ ਸਕਦੇ ਹੋ। ਉਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਸ ਦੀ ਲਹਿਰ ਵੀ ਹੈ ਤੇ ਉਦੋਂ ਵੱਡੀ ਗੱਲ ਇਹ ਆ ਕਿ ਹਰੇਕ ਬੰਦੇ ਨੂੰ ਇਸ ਗੱਲ ਦੀ ਸਮਝ ਲੱਗ ਰਹੀ ਆ ਕਿ ਨਾ ਪੰਜਾਬ ਦੀ ਸਰਕਾਰ ਨਾ ਕੇਂਦਰ ਦੀ ਸਰਕਾਰ ਸਾਡੇ ਲਈ ਉੱਥੇ ਕੋਈ ਗੱਲ ਕਰਨ ਨੂੰ ਤਿਆਰ। ਵੈਸੇ ਵੀ ਅਮਰੀਕਾ ਦੇ ਨਾਲ ਜਿਹੋ ਤਾਂ ਕਹਿੰਦੇ ਸੀਗੇ ਵੀ ਟਰੰਪ ਮਾਈ ਫਰੈਂਡ,
ਉਹਦੀ ਬਥੇਰੀ ਭਕਾਈ ਮਾਰਦਾ ਰਿਹਾ। ਤੇ ਉਹ ਸਾਰੀਆਂ ਗੱਲਾਂ ਹੁਣ ਪਾਸੇ ਰਹਿ ਗਈਆਂ। ਤੇ ਇਸ ਮੌਕੇ ਜਦੋਂ ਕਹਿੰਦੇ ਆ ਵੀ ਤੁਸੀਂ ਭਾਰਤ ਦਾ ਹਿੱਸਾ ਆ, ਤੇ ਫਿਰ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਮਸਲੇ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਬਣਦੀ ਆ ਡਿਪਲੋਮੈਟਿਕ ਤੌਰ ਤੇ, ਅੱਜ ਇੱਕ ਐਡਵੋਕੇਟ ਡਾਕਟਰ ਗੌਰਵ ਅਰੋੜਾ ਨੇ ਪੀਐਮਓ ਤੇ ਮਿਨਿਸਟਰੀ ਨੂੰ ਚਿੱਠੀ ਭੇਜ ਕੇ ਡਿਪਲੋਮੈਟਿਕ ਦਖਲਅੰਦਾਜ਼ੀ ਦੀ ਮੰਗ ਕੀਤੀ ਆ ਕਿ ਇਹ ਫੈਸਲਾ ਅੰਤਰਰਾਸ਼ਟਰੀ ਕਾਨੂੰਨ UDHR ਦੇ ਆਰਟੀਕਲ 18 ਅਤੇ ICCPR ਦੇ ਉਲਟ ਹੈ। ਹੁਣ ਕਾਨੂੰਨਾਂ ਦੇ ਵਾਸਤੇ ਪਾ ਕੇ ਜਿਹੜੀ ਗੱਲ ਕੀਤੀ ਜਾ ਰਹੀ ਆ ਉਹ ਆਪਣੀ ਥਾਂ ਤੇ ਹੈ, ਪਰ ਸੱਚੀ ਗੱਲ ਇਹ ਆ ਕਿ ਜਿਨ੍ਹਾਂ ਕੌਮਾਂ ਦੇ ਰਾਜ ਭਾਗ ਨਾ ਹੋਣ, ਜਿਨ੍ਹਾਂ ਕੌਮਾਂ ਦੇ ਕੋਲ ਆਪਦੀ ਸਿਆਸੀ ਸੋਵਰਨਟੀ ਨਾ ਹੋਵੇ, ਉਹ ਫਿਰ ਮਥਾਜ ਹੁੰਦੀਆਂ ਨੇ। ਨਾ ਅੱਜ ਪੰਜਾਬ ਦੀ ਸਰਕਾਰ ਕੁਛ ਦਵਾਲ ਆ ਤੇ ਨਾ ਮੋਦੀ ਸਰਕਾਰ ਕੁਛ ਦਵਾਲ ਆ। ਕੁੱਲ ਮਿਲਾ ਕੇ ਇਹ ਕੰਮ ਜਿਹੜਾ ਸਾਡੇ ਲਈ ਇੱਕ ਧਰਮ ਸੰਕਟ ਆ ਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕਿਤੇ ਕੋਈ ਗੱਲ ਹੋ ਜਾਂਦੀ ਹੈ, ਜਦੋਂ ਵੀ ਕਿਤੇ ਕੋਈ ਗੜਬੜ ਹੋ ਜਾਂਦੀ ਹੈ, ਉਦੋਂ ਫਿਰ ਸਾਡੀ ਕੌਮ ਲਈ ਔਖਾ ਹੋ ਜਾਂਦਾ, ਚਾਹੇ ਉਹ ਫਰਾਂਸ ਦੇ ਵਿੱਚ ਪੱਗ ਤੇ ਪਾਬੰਦੀ ਲੱਗੇ ਜਾਂ ਕਿਤੇ ਹੋਰ ਮਸਲਾ ਕਿਸੇ ਮੁਲਕ 'ਚ ਬਣੇ। ਸਾਡੀ ਕੌਮ ਦਾ ਕੋਈ ਵੀ ਬੰਦਾ ਜਿਹੜਾ ਹੈ ਉਹ ਇੰਡੀਆ ਦਾ ਮਥਾਜ ਬਣਿਆ ਬੈਠਾ ਹੁੰਦਾ, ਤੇ ਉਦੋਂ ਫਿਰ ਉਹਨਾਂ ਨੂੰ ਖਾਲਿਸਤਾਨੀ ਲਹਿਰ ਚੇਤੇ ਆਉਂਦੀ ਆ ਕਿ ਯਾਰ ਜੇ ਖਾਲਿਸਤਾਨ ਬਣਿਆ ਹੁੰਦਾ ਤਾਂ ਸਾਡੀ ਕੌਮ ਦੇ ਨੁਮਾਇੰਦੇ ਆਪਦੀ ਗੱਲ ਤਾਂ ਕਰਦੇ। ਇਸ ਮੌਕੇ ਇੰਡੀਅਨ ਸਿਸਟਮ ਨੂੰ ਤਾਂ ਬਹੁਤ ਵਧੀਆ ਲੱਗਦਾ ਹੋਣਾ ਕਿ ਤੁਸੀਂ ਕਹਿੰਦੇ ਸੀ ਅਮਰੀਕਾ ਸਾਡੀ ਸੁਣਦਾ, ਤੇ ਤੁਹਾਡੀ ਤਾਂ ਅਮਰੀਕਾ ਵਾਲੇ ਵੀ ਨਹੀਂ ਸੁਣਦੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਪਾਸੇ ਜਿਹੜਾ ਸਿੱਖਾਂ ਦੇ ਖਿਲਾਫ ਮਾਹੌਲ ਬਣਿਆ ਹੋਇਆ, ਜਿਹੜਾ ਅੱਡ-ਅੱਡ ਮੁਲਕਾਂ ਦੇ ਵਿੱਚ ਇੰਡੀਅਨ ਸਿਸਟਮ ਨੇ ਬਣਾਉਣਾ ਚਾਹਿਆ, ਉਦੋਂ ਸਾਨੂੰ ਸਾਰੇ ਸੰਸਾਰ ਦੇ ਵਿੱਚ ਡਿਪਲੋਮੈਟਿਕ ਤੌਰ ਦੇ ਉੱਤੇ ਆਪੋ ਆਪਣੀ ਕੌਮ ਦਾ ਪੱਖ ਰੱਖਣ ਵਾਲੇ ਇਹੋ ਜਿਹੇ ਲੋਕਾਂ ਦੀ ਲੋੜ ਆ, ਜਿਹੜੇ ਇਹ ਦੱਸਣ ਕਿ ਇੰਡੀਆ ਤਾਂ ਸਾਡੇ ਨਾਲ ਪਹਿਲਾਂ ਬੜੀ ਬੁਰੀ ਕਰ ਰਿਹਾ, ਅਸੀਂ ਤਾਂ ਆਪਣੇ ਹਿਊਮਨ ਰਾਈਟਸ ਜਿਹੜੇ ਹੈਗੇ ਆ ਉਹਨਾਂ ਦੀ ਰਾਖੀ ਲਈ ਤੁਹਾਡੇ ਵੱਲ ਦੇਖਦੇ ਰਹੇ ਆ। ਸੋ ਇਸ ਮਾਹੌਲ ਦੇ ਵਿੱਚ ਬੜੀ ਭਾਰੀ ਲੋੜ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਸਿੱਖ ਜਗਤ ਨੇ ਸਮਾਗਮ ਉਲੀਕੇ ਹੋਏ ਨੇ। ਉਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੱਖ ਜਥੇਬੰਦੀਆਂ, ਸਿੱਖ ਆਗੂਆਂ ਤੋਂ, ਸਿੱਖ ਸੰਗਤਾਂ ਤੋਂ ਇਲਾਵਾ ਹੋਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਹਾਜ਼ਰੀ ਦੇਖ ਕੇ ਮਨ ਖੁਸ਼ ਹੋ ਰਿਹਾ। ਪਰ ਕੀ ਸਾਡੀ ਕੌਮ ਜਿਹੜੀ ਆ ਉਹ ਇਸ ਪਾਸੇ ਧਿਆਨ ਦੇਵੇਗੀ? ਕਿ ਸ਼੍ਰੋਮਣੀ ਕਮੇਟੀ ਸੋਚੇਗੀ ਕਿ ਜਿਹੜੇ ਲੋਕ ਸਿੱਖੀ ਦਾਇਰੇ 'ਚ ਨਹੀਂ ਆ ਸਕੇ, ਉਹ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹਨੇ ਬੀਤੇ ਦੌਰ ਵਿੱਚ ਹਮੇਸ਼ਾ ਗੁਰੂ ਪੰਥ ਦਾ ਓਟ ਆਸਰਾ ਤੱਕਿਆ, ਕੀ ਸਾਡੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹਨਾਂ ਨੂੰ ਸਿੱਖ ਸਜਾਈਏ, ਸਿੰਘ ਸਜਾਈਏ? ਅਸੀਂ ਆਪਣੇ ਕੌਮੀ ਫਰਜ਼ਾਂ ਤੋਂ ਬੁਰੀ ਤਰ੍ਹਾਂ ਇਸ ਮੌਕੇ ਅਸਫਲ ਹੋ ਰਹੇ ਹਾਂ। ਕਾਰਨ ਇਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖਾਂ ਦੇ ਜਿੰਨੇ ਹੋਰ ਵੱਡੇ ਅਸਥਾਨ ਨੇ, ਸੰਸਥਾਵਾਂ ਨੇ, ਉਹਨਾਂ ਉੱਤੇ ਕਬਜ਼ਾ ਜਿਹੜਾ ਹੈ ਉਹ ਉਹਨਾਂ ਧਿਰਾਂ ਦਾ ਰਹਿੰਦਾ ਜਿਹੜੇ ਭਾਰਤੀ ਮੁੱਖ ਧਾਰਾ ਨਾਲ ਰਲ ਮਿਲ ਕੇ ਚੱਲਦੇ ਆ। ਤੇ ਉਹ ਲੋਕ ਕਦੇ ਵੀ ਨਹੀਂ ਚਾਹਣਗੇ ਕਿ ਇੱਥੇ ਪੰਥ ਦੀ ਗੱਲ ਚੱਲੇ, ਕੌਮ ਦੀ ਗੱਲ ਚੱਲੇ। ਸੋ ਅਸੀਂ ਇਸ ਗੱਲ ਨੂੰ ਅੱਜ ਜਦੋਂ ਦੇਖਿਆ ਤੇ ਬੜਾ ਮਨ ਨੂੰ ਆਇਆ ਕਿ ਇਹ ਲੋਕ ਜਦੋਂ ਨਗਰ ਕੀਰਤਨਾਂ 'ਚ ਜਾਂ ਹੋਰਨਾਂ ਸਮਾਗਮਾਂ 'ਚ ਹਾਜ਼ਰੀਆਂ ਭਰਦੇ ਆ, ਇਹ ਲੋਕ ਸਿੱਖ ਸੱਜ ਕੇ, ਸਿੰਘ ਸੱਜ ਕੇ, ਵੈਸੇ ਵੀ ਸ਼ਿਕਲੀਗਰ ਸਿੱਖ ਜਾਂ ਭਾਰਤ ਦੇ ਵਿੱਚ ਹੋਰ ਅੱਡ-ਅੱਡ ਥਾਵਾਂ ਦੇ ਉੱਤੇ ਵੱਡੀ ਗਿਣਤੀ 'ਚ ਇਹੋ ਜਿਹੇ ਸਿੱਖ ਨੇ ਜਿਹੜੇ ਸਿੱਖੀ ਦਾਇਰੇ 'ਚ ਲਿਆਉਣ ਦੀ ਲੋੜ। ਇੱਥੇ ਇਹ ਵੀ ਇੱਕ ਨੁਕਤਾ ਬੜਾ ਅਹਿਮ ਹੈ ਕਿ ਜਿਹੜੇ ਲੋਕਾਂ ਨੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਸੀ, ਜਿਹੜੀਆਂ ਸੰਸਥਾਵਾਂ, ਜਿਹੜੇ ਟਿਕਾਣੇ ਜਾਂ ਜੋ ਕੁਝ ਗੁਰੂ ਸਾਹਿਬਾਨ ਨੇ ਆਪਣੇ ਉਸ ਇਤਿਹਾਸਕ ਦੌਰ ਵਿੱਚ ਸਿਰਜਿਆ, ਉਹ ਅੱਜ ਦੀ ਤਰੀਕ ਵਿੱਚ ਕਾਰਗਰ ਹੈ ਕਿ ਨਹੀਂ? ਮੇਰਾ ਕਹਿਣ ਤੋਂ ਭਾਵ ਉਦਾਸੀ, ਨਿਰਮਲੇ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੀਆਂ ਸੰਪਰਦਾਵਾਂ ਨੇ ਜਿਨ੍ਹਾਂ ਦਾ ਕਾਰਜ ਮੁੱਖ ਤੌਰ ਤੇ ਗੁਰੂ ਕਾਲ ਵਿੱਚ ਇਹ ਮੰਨਿਆ ਜਾਂਦਾ ਰਿਹਾ ਕਿ ਉਹ ਗੈਰ ਸਿੱਖਾਂ ਨੂੰ
ਸਿੱਖੀ ਨਾਲ ਜੋੜਨ ਦੇ ਲਈ ਇੱਕ ਪਲੇਟਫਾਰਮ ਦਿੰਦੇ ਸੀ। ਜਾਣੀ ਕਿ ਜਿਹੜੇ ਬੰਦੇ ਨੇ ਕਿਸੇ ਹੋਰ ਧਰਮ ਦੇ ਨੇ ਸਿੱਖੀ ਧਾਰਨ ਕਰਨੀ ਹੁੰਦੀ ਸੀ, ਉਹਨੂੰ ਉਦਾਸੀ, ਨਿਰਮਲੇ ਜਾਂ ਹੋਰ ਇਹੋ ਜਿਹੇ ਬਹੁਤ ਸਾਰੀਆਂ ਸੰਪਰਦਾਵਾਂ ਦੇ ਜਿਹੜੇ ਅਹੁਦੇਦਾਰ ਜਾਂ ਸੇਵਾਦਾਰ ਸੀ, ਉਹ ਨਾਲ ਜੋੜ ਕੇ ਸਹਿਜੇ ਸਹਿਜੇ ਉਹਨਾਂ ਨੂੰ ਸਿੱਖ ਸਜਾ ਕੇ, ਸਿੰਘ ਸਜਾ ਕੇ ਖਾਲਸਾ ਪੰਥ ਦਾ ਨਰੋਆ ਅੰਗ ਬਣਾਉਣ 'ਚ ਭੂਮਿਕਾ ਅਦਾ ਕਰਦੇ ਸੀ। ਪਰ ਵਕਤ ਜਿਹੜਾ ਹੈ ਉਹਨੇ ਰੰਗ ਤਮਾਸ਼ੇ ਇਹੋ ਜਿਹੇ ਦਿਖਾਏ ਕਿ ਅੱਜ ਦੀ ਤਰੀਕ ਵਿੱਚ ਜਿਹੜੀਆਂ ਸੰਸਥਾਵਾਂ ਕਿਸੇ ਵੇਲੇ ਸਿੱਖਾਂ ਦਾ ਫਾਇਦਾ ਕਰਦੀਆਂ ਸੀ, ਜਿਹੜੀਆਂ ਸੰਸਥਾਵਾਂ ਸਿੱਖਾਂ ਲਈ ਨਵੀਂ ਪਨੀਰੀ ਦਿੰਦੀਆਂ ਸੀ, ਉਹ ਧਿਰਾਂ ਧੜੇ ਉਸ ਤਰ੍ਹਾਂ ਨਹੀਂ ਰਹੇ, ਉਲਟਾ ਸਿੱਖਾਂ ਦਾ ਹਿੰਦੂਕਰਨ ਕਰਨ ਵਾਲੀਆਂ ਚੀਜ਼ਾਂ 'ਚ ਬਦਲ ਗਏ। ਇਹ ਗੱਲ ਬਹੁਤ ਖਤਰਨਾਕ ਆ ਔਰ ਇਹਨੂੰ ਸਮਝਣ ਦੀ ਲੋੜ ਆ ਔਰ ਇਹਦਾ ਇਲਾਜ ਕਰਨ ਦੀ ਲੋੜ ਆ ਕਿ ਜਿਹੜੀਆਂ ਸੰਸਥਾਵਾਂ ਨੇ ਬੀਤੇ ਦੌਰ ਵਿੱਚ ਸਾਡੀ ਕੌਮ ਲਈ ਪਨੀਰੀ ਬਣਾ ਕੇ ਸਾਨੂੰ ਸਿੱਖ ਦਿੱਤੇ, ਜਿਨ੍ਹਾਂ ਨੇ ਸਿੰਘ ਸੱਜ ਕੇ ਖਾਲਸਾ ਪੰਥ ਦਾ ਇਤਿਹਾਸ ਮਾਲਾ ਮਾਲ ਕੀਤਾ ਹੈ, ਉਹ ਲੋਕ, ਉਹ ਧਿਰਾਂ ਧੜੇ ਸੰਪਰਦਾਵਾਂ ਹੁਣ ਉਹਨਾਂ ਦਾ ਰੋਲ ਪੋਜ਼ਿਟਿਵ ਦੀ ਥਾਂ ਨੈਗੇਟਿਵ ਹੋ ਚੁੱਕਿਆ। ਇਸ ਗੱਲ ਦਾ ਸਾਨੂੰ ਸਦਾ ਮਾਣ ਰਹੇਗਾ ਕਿ ਇਹਨਾਂ ਸੰਸਥਾਵਾਂ ਨੇ ਇਤਿਹਾਸਕ ਤੌਰ ਤੇ ਬੜਾ ਪੋਜ਼ਿਟਿਵ ਰੋਲ ਨਿਭਾਇਆ। ਪਰ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਅਸੀਂ ਗੁਲਾਮ, ਜਦੋਂ ਸਾਨੂੰ ਲੋੜ ਆ ਕਿ ਸਾਡੀ ਕੌਮ ਦਾ ਵਾਧਾ ਹੋਵੇ, ਉਦੋਂ ਜਦੋਂ ਅਸੀਂ ਇਹਨਾਂ ਦਾ ਉਲੰਘਣ ਕਰਦੇ ਹਾਂ ਤਾਂ ਬੜੀ ਉਦਾਸੀ ਹੁੰਦੀ ਆ ਔਰ ਬੜਾ ਮਨ ਮਾਯੂਸ ਹੁੰਦਾ। ਖੈਰ, ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਇਸਲਾਮਕ ਭਾਈਚਾਰੇ ਦਾ ਚੱਲ ਰਿਹਾ ਸੀ। ਉਥੋਂ ਦੀ ਲੰਘਣ ਵਾਲੇ ਕਿਸੇ ਹਿੰਦੂ ਨੇ ਉਹਨਾਂ ਨੂੰ ਚੜਾਉਣ ਦੇ ਲਈ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ। ਇਹ ਤੋਂ ਬਾਅਦ ਦੋਨਾਂ ਧਿਰਾਂ 'ਚ ਤਕਰਾਰ ਵਧੀ। ਉਹ ਤਕਰਾਰ ਦੰਗਿਆਂ ਦਾ ਰੂਪ ਲੈ ਸਕਦੀ ਸੀ, ਪਰ ਬਹੁਤ ਸਾਰੇ ਕਾਰਨ ਹੋ ਗਏ ਜਿਨ੍ਹਾਂ ਕਰਕੇ ਇਹ ਗੱਲ ਰੁਕਦੀ ਗਈ। ਅੱਜ ਉਸ ਟਕਰਾਅ ਦੇ ਜਾਂ ਉਸ ਤਕਰਾਰ ਦੇ ਜਿਹੜੇ ਦੋ ਮੁੱਖ ਚਿਹਰੇ ਸੀ, ਉਹਨਾਂ ਦਾ ਰਾਜੀਨਾਮਾ ਕਰਵਾਇਆ ਗਿਆ। ਅਯੂਬ ਖਾਨ ਤੇ ਯੋਗੇਸ਼ ਮੈਣੀ ਦੋਨੇ ਇਸ ਰੌਲੇ ਗੋਲੇ ਦੇ ਕੇਂਦਰ ਬਿੰਦੂ ਰਹੇ ਨੇ। ਜਲੰਧਰ ਦੇ ਵਿੱਚ ਇਹ ਦੋ ਧਿਰਾਂ ਦਾ ਜਿਹੜਾ ਤਕਰਾਰ ਸੀ, ਅੱਜ ਜਦੋਂ ਰਾਜੀਨਾਮਾ ਹੋਇਆ, ਯਕੀਨਨ ਤੌਰ ਦੇ ਉੱਤੇ ਉਹ ਸਾਰੇ ਲੋਕ ਜਾਂ ਉਹ ਧਿਰਾਂ ਜਿਹੜੀਆਂ ਪੰਜਾਬ ਨੂੰ ਲੱਟ ਲੱਟ ਬਲਦਾ ਦੇਖਣਾ ਚਾਹੁੰਦੀਆਂ ਨੇ, ਉਹ ਬੜੀਆਂ ਮਾਯੂਸ ਹੋਈਆਂ ਹੋਣਗੀਆਂ, ਕਿਉਂਕਿ ਉਹ ਚਾਹੁੰਦੇ ਆ ਕਿ ਪੰਜਾਬ ਦਾ ਨਾਂ ਦੁਨੀਆ 'ਚ ਬਦਨਾਮ ਹੋਵੇ, ਕਿਉਂਕਿ ਪੰਜਾਬ 'ਚ ਕਦੇ ਧਰਮ ਜਾਂ ਫਿਰਕੇ ਦੇ ਆਧਾਰ ਤੇ ਕਦੇ ਦੰਗੇ ਨਹੀਂ ਹੋਏ। ਹੁਣ ਇਹ ਗੱਲ ਆਪਣੀ ਥਾਂ ਤੇ ਹੈ ਕਿ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਚੋਂ ਆਏ ਹੋਏ ਮੁਸਲਮਾਨ ਤੇ ਉਹਨਾਂ ਹੀ ਸੂਬਿਆਂ ਚੋਂ ਆਏ ਹੋਏ ਹਿੰਦੂ, ਦੋ ਜਿਹੜੇ ਇੱਥੇ ਵਰਗ ਨੇ, ਇਹ ਸਾਡੀ ਧਰਤੀ ਤੇ ਰੋਜੀ ਰੋਟੀ ਕਮਾਉਣ ਆਏ, ਸਾਡੇ ਲਈ ਸਮੱਸਿਆਵਾਂ ਵੀ ਬਣੇ, ਤੇ ਇਹ ਸਾਡੀ ਧਰਤੀ ਦੇ ਉੱਤੇ ਜਦੋਂ ਕਲੇਸ਼ ਕਰਦੇ ਨੇ ਤੇ ਦੰਗਿਆਂ, ਕਿਉਂਕਿ ਉਹਨਾਂ ਸੂਬਿਆਂ ਦੇ ਵਿੱਚ ਇਹਨਾਂ ਦੋਨਾਂ ਵਰਗਾਂ ਦਾ ਟਕਰਾਅ ਯਕੀਨਨ ਤੇ ਲੰਮੇ ਅਰਸੇ ਤੋਂ ਨਿਰੰਤਰ ਚੱਲਦਾ ਆ ਰਿਹਾ। ਉੱਥੇ ਮੁਸਲਮਾਨਾਂ ਅਤੇ ਹਿੰਦੂਆਂ ਦੀ ਜਿਹੜੀ ਕਲੇਸ਼ ਆ, ਉਹ ਆਪਾਂ ਸਭ ਨੂੰ ਪਤਾ ਚੱਲਦੀ ਆ, MP, UP, ਬਿਹਾਰ ਵਾਲੇ, ਬੰਗਾਲ ਵਾਲੇ ਪਾਸੇ। ਉਹ ਹੁਣ ਜਦੋਂ ਸਾਰੇ ਲੋਕ ਪਲਾਇਨ ਕਰਕੇ, ਪ੍ਰਵਾਸ ਕਰਕੇ ਪੰਜਾਬ ਆਏ, ਤਾਂ ਆਪਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਨਾਲ ਚੱਕ ਲਏ। ਹੁਣ ਇੱਥੇ ਜਲੰਧਰ 'ਚ ਇਹ ਘਟਨਾ ਜ਼ਰੂਰ ਰੁਕ ਗਈ ਹੈ, ਪਰ ਇਹ ਤੋਂ ਪਹਿਲਾਂ ਲੁਧਿਆਣੇ 'ਚ ਤੇ ਹੋਰਨਾਂ ਕਈ ਥਾਵਾਂ ਦੇ ਉੱਤੇ ਨਿੱਕੇ ਨਿੱਕੇ ਟਕਰਾਅ ਹੋ ਚੁੱਕੇ। ਕਿਸੇ ਨਾ ਕਿਸੇ ਦਿਨ ਪੰਜਾਬ ਦੇ ਵਿੱਚ ਇਹ ਖੂਨ ਖਰਾਬਾ ਹੋ ਸਕਦਾ। ਅੱਜ ਸਾਡੇ ਲਈ ਇਹ ਗੱਲ ਸੱਚੇ ਪਾਤਸ਼ਾਹ ਦੀ ਕਿਰਪਾ ਵਾਲੀ ਆ ਕਿ ਇਹ ਰਾਜੀਨਾਮਾ ਹੋ ਗਿਆ, ਪਰ ਸਾਡੇ ਪੰਜਾਬ ਦੇ ਬੱਚੇ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਸੋ ਜੇਕਰ ਇੱਥੇ ਮੁਸਲਮਾਨਾਂ ਜਾਂ ਹਿੰਦੂਆਂ ਤੇ ਮੁਸਲਮਾਨਾਂ ਇਹ ਜਿਹੜਾ ਦੰਗਾ ਹੁੰਦਾ ਜਾਂ ਕਤਲੇਆਮ ਹੁੰਦਾ, ਖੂਨ ਵਗਦਾ, ਇਹ ਬਦਨਾਮੀ ਸਾਡੀ ਹੋਣੀ ਆ, ਸਿੱਖਾਂ ਦੀ ਹੋਣੀ, ਕਿਉਂਕਿ ਅਸੀਂ ਇਹਦੇ ਅਧਿਕਾਰਕ ਵਾਰਸ ਹਾਂ, ਅਸੀਂ ਇਹਦੇ ਹੱਕਦਾਰ ਹਾਂ। ਇਹ ਧਰਤੀ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਇਸ ਧਰਤੀ ਦੇ ਚੱਪੇ ਚੱਪੇ ਉੱਤੇ ਆਪਦਾ ਲਹੂ ਬਹਾ ਕੇ ਇਹਦੇ ਉੱਤੇ ਆਪਣੀ ਮਾਲਕੀ ਦਾ ਜਿਹੜਾ ਦਾਅਵਾ ਉਹ ਬਰਕਰਾਰ ਕੀਤਾ। ਸੋ ਸਾਡਾ ਬਹੁਤ ਵੱਡਾ ਦਾਅ ਤੇ ਲੱਗਿਆ ਹੋਇਆ ਸਭ ਕੁਝ।
ਉਸ ਅਸੀਂ ਇਸ ਮਸਲੇ ਦੇ ਉੱਤੇ ਆਪਣੇ ਜਿਹੜੇ ਫਰਜ਼ ਆ ਉਹ ਨਿਭਾਈਏ। ਇਸ ਗੱਲ ਦੇ ਉੱਤੇ ਸਾਡਾ ਕੀ ਰੋਲ ਬਣਦਾ, ਸਾਡੀਆਂ ਸੰਸਥਾਵਾਂ ਨੂੰ ਨਿਭਾਉਣਾ ਚਾਹੀਦਾ। ਪਰ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਕਿ ਖਾਲਿਸਤਾਨ ਦੇ ਉਲਟ ਮਾਹੌਲ ਸਿਰਜਣ ਲਈ ਜਿਹੜੀਆਂ ਸੰਸਥਾਵਾਂ ਤੇ ਜਿਹੜੀਆਂ ਸ਼ਖਸੀਅਤਾਂ ਨੂੰ ਵਰਤਿਆ ਜਾ ਰਿਹਾ, ਉਹਨਾਂ ਵਿੱਚ ਹੀ ਇਹ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਨ੍ਹਾਂ ਤੋਂ ਅਸੀਂ ਆਸ ਕਰੀ ਬੈਠੇ ਹਾਂ ਕਿ ਸ਼ਾਇਦ ਕਦੇ ਅਕਲ ਆਵੇ ਕਿ ਸਾਡਾ ਦੇਖੋ ਇਹਨਾਂ ਦਿਨਾਂ ਦੇ ਵਿੱਚ ਆਰਐਸਐਸ ਨੇ ਆਪਦਾ 100 ਸਾਲਾ ਮਨਾਇਆ। ਇਹਨਾਂ ਦਿਨਾਂ ਦੇ ਵਿੱਚ ਕਾਮਰੇਡਾਂ ਨੇ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰੋਗਰਾਮ ਕਰਕੇ ਆਪਦੀ ਸ਼ਤਾਬਦੀ ਮਨਾਈ ਤੇ ਇਹ 100 ਸਾਲ ਹੋ ਗਏ ਆ ਸ਼੍ਰੋਮਣੀ ਕਮੇਟੀ ਨੂੰ ਬਣੀ। ਸ਼੍ਰੋਮਣੀ ਕਮੇਟੀ ਤੋਂ ਜਿੰਨੀਆਂ ਸਾਨੂੰ ਆਸਾਂ ਸੀ, ਇਹ ਨਹੀਂ ਕਿ ਬਿਲਕੁਲ ਅਸਫਲ ਰਹੀ ਹੈ, ਕਾਫੀ ਪ੍ਰਾਪਤੀਆਂ ਨੇ, ਮਾਣ ਕਰਨਾ ਚਾਹੀਦਾ। ਪਰ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਜਿਹੜੇ ਬਾਦਲ ਪਰਿਵਾਰ ਦੇ ਕਰਕੇ ਜਾਂ ਅਕਾਲੀ ਜੁੰਡਲੀ ਕਰਕੇ ਇਹ ਨਹੀਂ ਕਰ ਪਾ ਰਹੀ। ਸਿੱਖ ਕੌਮ ਨੂੰ ਚੰਗਾ ਲੱਗੇਗਾ ਜੇ ਕਿਤੇ ਸ਼੍ਰੋਮਣੀ ਕਮੇਟੀ ਚੰਗੇ ਕੰਮ ਕਰੇ। ਖੈਰ, ਅੱਜ ਸਰਦਾਰ ਸੋਹਣ ਸਿੰਘ ਸੀਤਲ ਯਾਨੀ ਸੋਹਣ ਸਿੰਘ ਸੀਤਲ ਦੇ ਕੁਝ ਵਿਚਾਰ ਨੇ ਜਿਹੜੇ ਮੈਂ ਸੰਗਤ ਨਾਲ ਸਾਂਝੇ ਕਰਕੇ ਫਿਰ ਸਮਾਪਤੀ ਕਰਨੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੰਗ ਦੇ ਵਿੱਚ 3 ਪ੍ਰਕਾਰ ਦੇ ਲੋਕ ਹੁੰਦੇ ਆ। ਇੱਕ ਤਨਖਾਹਾਂ ਲੈ ਕੇ ਲੜਦੇ ਆ, ਇੱਕ ਚੋਰ ਚੱਕੇ ਆ ਜਿਹੜੇ ਮੌਕੇ ਤੇ ਰਲਦੇ ਆ ਤੇ ਭੱਜ ਜਾਂਦੇ ਆ, ਤੀਜੇ ਕੁਰਬਾਨ ਹੋਣ ਵਾਲੇ ਸੂਰਮੇ ਹੁੰਦੇ ਆ। ਖਾਲਿਸਤਾਨੀ ਸਫਾਂ ਦੇ ਵਿੱਚ ਵੀ 3 ਤਰ੍ਹਾਂ ਦੇ ਲੋਕ ਹੋਣਗੇ। ਪਰ ਆਪਾਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਕੌਮ ਲਈ ਮਰ ਮਿਟਣ ਵਾਲੇ, ਕੌਮ ਦੇ ਇਤਿਹਾਸ ਨੂੰ ਰੋਸ਼ਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਲੈ ਆਵੇ। ਤੋ ਇੱਥੇ ਗਿਆਨੀ ਸੋਹਣ ਸਿੰਘ ਸੀਤਲ ਦੇ ਇਹਨਾਂ ਬੋਲਾਂ ਦੇ ਨਾਲ ਮੈਂ ਸਮਾਪਤੀ ਕਰਦਾ, ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ